ਜੋੜਦੇ ਹਾਂ ਪਹਿਲਾਂ ਰਾਜ ਕਰਮਵੀਰ ਸਿੰਘ ਜੀ ਨੂੰ। ਰਾਜ ਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸਾਂਝੀ ਸਾਥੀ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਇਸ ਸੱਤ ਦੇ ਵਿੱਚ ਗੱਲਾਂ ਬਾਤਾਂ ਆਪਾਂ ਵੱਖ-ਵੱਖ ਵਿਸ਼ਿਆਂ ਦੇ ਉੱਤੇ, ਵੱਖ-ਵੱਖ ਮੁੱਦਿਆਂ ਦੇ ਉੱਤੇ ਜਿਹੜੀ ਉਹ ਗੱਲਬਾਤ ਕਰਦੇ ਹੁੰਦੇ ਆ, ਵੱਖ-ਵੱਖ ਦ੍ਰਿਸ਼ਟੀਕੋਣ ਤੇ ਤੁਹਾਡੇ ਵੀ ਜਿਹੜੇ ਵਿਚਾਰਾਂ ਦੇ ਲਈ ਇਸ ਪ੍ਰੋਗਰਾਮ ਦੇ ਵਿੱਚ ਲਾਈਨਸ ਓਪਨ ਰਹਿੰਦੀਆਂ ਨੇ। ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੁੰਦੇ ਆ। ਨੰਬਰ ਰਹਿੰਦਾ ਹੈ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ ਹੈ ਜੀ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 'ਚ 808 272 2500 4082725200 ਦੇ ਉੱਤੇ। ਟਿਰਕੇੜਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇੜਾ 415 909 0503। ਜੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਪ੍ਰਵੀਨ, ਅੱਜ ਗੱਲਬਾਤ ਜਿਹੜੀ ਆਪਾਂ ਕਰਨੀ ਆ, ਉਹ ਮੁੱਦਾ ਹੈਗਾ ਰੀਸੈਂਟਲੀ ਜਿਹੜੀ ਇੰਗਲੈਂਡ, ਜਿਹੜਾ ਬ੍ਰਿਟਿਸ਼ ਸਾਮਰਾਜ ਜਿਸ ਨੂੰ ਆਖਿਆ ਜਾਂਦਾ ਸੀ, ਉਸਦੀ ਮੋਨਾਰਕੀ, ਜਿਹੜਾ ਰਾਜਿਆਂ ਵਾਲਾ ਕੰਮ ਹੁੰਦਾ ਤਾਂ ਚੱਲਦਾ ਆ ਰਿਹਾ। ਸੋ ਉਹਨਾਂ ਦੀ ਜਿਹੜੀ ਇਸ ਕੜੀ ਦੇ ਵਿੱਚ ਬੀਤੇ ਦਿਨੀ ਜਿਹੜੀ ਕੁਈਨ ਐਲਿਜ਼ਾਬੈਥ ਜਿਹੜੀ ਸੈਕਿੰਡ ਸੀਗੀ, ਉਸ ਦਾ ਦੇਹਾਂਤ ਹੋਇਆ ਕੱਲ। 96 ਸਾਲਾਂ ਦੀ ਜਿਹੜੀ ਹੋ ਕੇ ਉਹ ਪੂਰੀ ਹੋਈ। 70 ਸਾਲ ਉਹ ਉਸ ਤਖਤ ਦੇ ਉੱਤੇ ਬੈਠੀ ਰਹੀ। ਤੇ ਉਸ ਦੇ ਹੁਣ ਦੇਹਾਂਤ ਤੋਂ ਬਾਅਦ ਉੱਥੇ ਜਿਹੜੇ ਵੱਖ-ਵੱਖ ਸਰਕਾਰੀ ਤੇ ਜਿਹੜੇ ਮੋਨਾਰਕੀ ਦੇ ਹਿਸਾਬ ਦੇ ਨਾਲ ਜਿਹੜੇ ਵੀ ਉਹਨਾਂ ਦੇ ਪ੍ਰੋਟੋਕਾਲ ਹੈਗੇ ਆ, ਉਸ ਦੇ ਹਿਸਾਬ ਦੇ ਨਾਲ ਚੱਲ ਰਿਹਾ ਆ ਕੰਮ। ਹੁਣ ਆਪਾਂ ਜੇ ਗੱਲ ਕਰਨੀ ਹੋਵੇ ਬ੍ਰਿਟਿਸ਼ ਸਾਮਰਾਜ ਦੀ, ਹੁਣ ਆਪਾਂ ਦੇਖ ਰਹੇ ਹਾਂ ਵੀ ਦੋਨੋਂ ਤਰ੍ਹਾਂ ਦੀਆਂ ਜਿਹੜੀਆਂ ਇਸ ਟਾਈਮ ਜਿਹੜੀਆਂ ਆਪਾਂ ਨੂੰ ਟਿੱਪਣੀਆਂ ਕਹਿ ਲਓ ਜਾਂ ਲੋਕਾਂ ਦੇ ਜਿਹੜੇ ਪ੍ਰਤੀਕਰਨ ਆ, ਉਹ ਆਪਾਂ ਨੂੰ ਦਿਖ ਰਹੇ ਆ। ਕੁਛ ਉਸ ਨੂੰ ਸ਼ਰਧਾਂਜਲੀਆਂ ਭੇਂਟ ਕਰ ਰਹੇ ਆ, ਕਹਿੰਦੇ ਵੀ ਬੜੀ ਚੰਗੀ ਸੀ, ਬੜੀ ਵਧੀਆ ਸੀਗਾ, ਇਹਨਾਂ ਨੇ ਬੜਾ ਕੁਛ ਕੀਤਾ, ਇਹ ਹੈ ਉਹ ਹੈ, ਹਨਾ, ਉਹ ਗੱਲਾਂ ਸੁਣੀਆਂ। ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇਸ ਸਾਮਰਾਜ ਦੇ ਪੀੜਤ ਸੀਗੇ, ਵਿਕਟਮ ਜਿਹੜੇ ਸੀਗੇ, ਉਹਨਾਂ ਨੇ ਕਿਹਾ ਵੀ ਭਾਈ ਚਲੇਗੀ ਤੇ ਚਲੇਗੀ, ਸਾਡਾ ਇਹਦੇ ਨਾਲ ਕੀ, ਸਾਡੇ ਤੇ ਤਾਂ ਇਹਨਾਂ ਨੇ ਜ਼ੁਲਮ ਹੀ ਕੀਤਾ, ਸਾਨੂੰ ਤਾਂ ਇਹਨਾਂ ਨੇ ਲੁੱਟ ਕੇ ਹੀ ਖਾਧਾ, ਸਾਡੀਆਂ ਚੀਜ਼ਾਂ ਤਾਂ ਜਿਹੜਾ ਧਰੋਹਰ ਜਿਹਨੂੰ ਕਹਿ ਦਿੰਦੇ ਆ, ਇਹ ਹਿੰਦੀ ਦਾ ਵਰਡ ਆ ਜਿਹੜਾ ਇਹ, ਵੀ ਹਨਾ ਵੀ ਉਹ ਜਿਹੜੀਆਂ ਚੀਜ਼ਾਂ ਆ ਸਾਡੇ, ਉਹ ਤਾਂ ਸਾਡੇ ਕੋਲ ਖੋ ਕੇ ਹੀ ਜਿਹੜਾ ਉਹ ਸਾਰਾ ਕੁਛ ਲੈ ਗਏ ਤੇ ਇੰਨੇ ਸਾਲਾਂ ਤੱਕ ਗੁਲਾਮੀ ਜਿਹੜੀ ਆ ਉਹ ਜਿਹੜੀ ਉਹ ਕਰਾਈ। ਸੋ ਬਿਲਕੁਲ ਜਿਹੜਾ ਸਪੈਕਟਰਮ ਹੁੰਦਾ ਆ, ਉਹਦੇ ਇੱਕ ਬਿਲਕੁਲ ਖੱਬੇ ਤੇ ਇੱਕ ਬਿਲਕੁਲ ਸੱਜੇ ਜਿਹੜੇ ਆ, ਉਹ ਦੋਨੋਂ ਤਰਫਾਂ ਦੀ ਜਿਹੜੀ ਉਹ ਗੱਲ ਦੇਖਣ ਨੂੰ ਮਿਲ ਰਹੀ ਆ। ਤੇ ਉਸੇ ਜੇ ਆਪਾਂ ਉਸ ਦੇ ਵਿੱਚ ਵੇਖਿਆ ਜਾਵੇ ਤਾਂ ਮੈਜੋਰਟੀ ਉਸ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲ ਰਿਹਾ ਹੈ ਵੀ ਹਾਂ, ਜਿਨ੍ਹਾਂ ਦੇ ਨਾਲ ਮਾੜਾ ਹੋਇਆ ਉਹਨਾਂ ਨੇ ਕਿਹਾ ਵੀ ਚਲੋ ਦੈਟਸ ਓਕੇ, ਇਹ ਖਤਮ ਹੋ ਗਈ ਤੇ ਇਹ ਆ। ਪਰ ਚਰਚਾ ਚੱਲ ਪਈ ਵੀ ਬ੍ਰਿਟਿਸ਼ ਸਾਮਰਾਜ ਨੇ ਕੀਤਾ ਕੀ ਆ, ਕੀ ਇਹਨਾਂ ਦਾ ਇਤਿਹਾਸ ਆ, ਕਿਹੜੇ ਖੂਨੀ ਅੱਖਰਾਂ ਦੇ ਵਿੱਚ ਸਿਆਹੀ ਦੇ ਨਾਲ ਜਿਹੜਾ ਇਹ ਲਿਖਿਆ ਗਿਆ ਹੈਗਾ ਆ। ਸੋ ਹੁਣ ਆਪਾਂ ਜੇ ਦੇਖੀਏ, ਆਪਾਂ ਆਪਣੇ ਪੰਜਾਬ ਦੇ ਨਾਲ ਜੋੜ ਕੇ, ਭਾਰਤ ਦੇ ਨਾਲ ਜੇ ਆਪਾਂ ਜੋੜ ਕੇ ਉੱਥੇ ਦੇਖਦੇ ਆ, 200 ਸਾਲ ਤੱਕ ਇਹਨਾਂ ਨੇ ਰਾਜ ਜਿਹੜਾ ਆ ਪ੍ਰਵੀਨ ਉੱਥੇ ਕੀਤਾ। ਪਹਿਲੇ 100 ਸਾਲਾਂ ਦੇ ਵਿੱਚ ਭਾਰਤ ਦੇ ਜਿਹੜੇ ਬਾਕੀ ਹਿੱਸੇ ਆ ਉਹਨਾਂ ਦੇ ਉੱਤੇ ਕਾਬਜ ਹੋਏ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਸਿੱਖ ਦ੍ਰਿਸ਼ਟੀਕੋਣ ਜਾਂ ਸਿੱਖ ਨਜ਼ਰੀਏ ਤੋਂ ਜਿਹੜਾ ਉਹ ਦੇਖੀਏ ਵੀ ਇਹਨਾਂ ਦੇ ਹੀ ਜਿਹੜੇ ਸਾਮਰਾਜ ਨੇ, ਉਹ ਕਿਸ ਤਰੀਕੇ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਉਹ ਮੌਤ ਤੋਂ ਉਪਰੰਤ, ਉਹਨਾਂ ਦੇ ਦੇਹਾਂਤ ਤੋਂ ਉਪਰੰਤ ਕਿਸ ਤਰੀਕੇ ਦੇ ਨਾਲ ਜਿਹੜਾ ਬਚਿਆ ਸਾਡਾ ਇੱਕ ਰਾਜਾ ਸੀ ਸਿੱਖ ਰਾਜ ਦਾ, ਮਹਾਰਾਜਾ ਦਲੀਪ ਸਿੰਘ, ਤੇ ਕਿੱਦਾਂ ਮਹਾਰਾਣੀ ਜਿੰਦ ਕੌਰ ਸੀ, ਉਹਨਾਂ ਨੂੰ ਕਿੱਥੇ ਕੀਤਾ, ਕਿਵੇਂ ਕੀਤਾ, ਕਿੱਦਾਂ ਉਹਨਾਂ ਨੇ ਅੰਦਰ ਖਾਤੇ ਕਰਕੇ ਉਹ ਸਾਰੀਆਂ ਚੀਜ਼ਾਂ ਸਾਜ਼ਿਸ਼ਾਂ ਨਾਲ ਦੂਜਿਆਂ ਨੂੰ ਜਿਹੜਾ ਉਹ ਰਲਾ ਕੇ ਉਸ ਨੂੰ ਢਾਇਆ। ਫਿਰ 100 ਸਾਲ ਤੱਕ ਪੰਜਾਬ ਨੂੰ ਜਿਹੜਾ ਉਹ ਗੁਲਾਮ ਰੱਖਿਆ, ਸਿੱਖ ਰਾਜ ਨਸ਼ਟ ਜਿਹੜਾ ਆ ਉਹ ਉਹਨਾਂ ਨੇ ਕੀਤਾ। ਤੇ ਵੀ ਕੀ ਹੋਇਆ
ਅੱਜ ਦੇਖੋ ਇਹਨਾਂ ਦੀ ਮੋਨਾਰਕੀ ਖਤਮ ਨਹੀਂ ਹੋਈ। ਹਾਂਜੀ, ਇਹ ਨਹੀਂ ਹੋਇਆ ਵੀ ਹਾਂਜੀ, ਰਾਣੀ ਬਿਲਕੁਲ। ਮੁੱਕ ਗਈ ਤੇ ਇਹਨਾਂ ਦਾ ਹਾਂ, ਬ੍ਰਿਟਿਸ਼ ਸਾਮਰਾਜ ਖਤਮ ਖਤਮ ਹੋ ਹੋ ਗਿਆ। ਗਿਆ। ਹਾਂਜੀ, ਲੈਣ ਦੇ ਵਿੱਚ ਲੱਗੇ ਆ। ਹਾਂ, ਕਿਸੇ ਨੇ ਉਹਨੂੰ ਉੱਥੋਂ ਚੱਕ ਕੇ ਨਹੀਂ ਲਿਆਉਣਾ ਬਿਲਕੁਲ। ਵੀ ਤੂੰ ਅਖੀਰਲਾ ਰਾਜਾ ਆ, ਵੀ ਤੈਨੂੰ ਹੂੰ, ਗੁਲਾਮ ਬਣਾਉਣ ਦੇ ਲਈ ਤੈਨੂੰ ਅਸੀਂ ਬ੍ਰਿਟੇਨ ਦੇ ਵਿੱਚ ਲੈ ਜਾਾਂਗੇ, ਤੇਰੇ ਹਾਂਜੀ, ਕੇਸ ਵੀ ਕਤਲ ਕਰਾ ਦਾਂਗੇ, ਤੈਨੂੰ ਕ੍ਰਿਸਚੈਨਿਟੀ ਦੇ ਵਿੱਚ ਵੀ ਲੈ ਜਾਾਂਗੇ, ਹੂੰ, ਤੇ ਉਹ ਸਾਰੀਆਂ ਚੀਜ਼ਾਂ ਕਰਕੇ। ਸੋ ਇਹ ਦੇਖੋ ਵੀ ਕਿਸ ਤਰੀਕੇ ਦੇ ਨਾਲ ਉਹ ਭਾਵਨਾ ਉਹਨਾਂ ਨੇ ਜਿਹੜੀ ਆ ਹੂੰ, ਉਹ ਪੰਜਾਬੀ ਤੇ ਸਿੱਖ ਖਾਸ ਕਰਕੇ ਜਦੋਂ ਰਾਜ ਸੀਗਾ, ਕਿਉਂਕਿ ਉਦੋਂ ਸਾਰੇ ਲੋਕ ਇਕੱਠੇ ਹੀ ਸੀਗੇ, ਵੀ ਬਿਲਕੁਲ। ਉਹਨਾਂ ਦੇ ਮਨ ਦੇ ਵਿੱਚੋਂ ਉਹ ਕਣ ਹੀ ਕੱਢ ਦਿੱਤਾ ਜੀ, ਵੀ ਤੁਸੀਂ ਕਦੀ ਰਾਜੇ ਵੀ ਹੁੰਦੇ ਰਾਜੀ ਸੀ। ਵੀ ਸਿੰਧੇ। ਤੇ ਅੱਜ ਜਿਹੜੀ ਚੀਜ਼ ਆ ਉਹ ਸੋਵਰੈਨਿਟੀ ਵਾਲੀ ਜਿਸ ਨੂੰ ਕਹਿੰਦੇ ਆ, ਹੂੰ, ਉਹ ਕਣ ਖਤਮ ਹੋਣ ਤੋਂ ਬਾਅਦ ਦੇ ਵਿੱਚ ਕਿੱਥੇ ਤੱਕ ਪਹੁੰਚੇ ਆ। ਹੂੰ, ਆਪਣੇ ਇਹਨਾਂ ਦੇ ਸਾਮਰਾਜ ਨੂੰ ਕੋਈ ਖਤਰਾ ਨਹੀਂ। ਹੂੰ, ਅੱਜ ਜੀ, ਦੀਆਂ ਡੈਮੋਕ੍ਰੇਸੀਆਂ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਪੈਰਲਲ ਹੀ ਚੱਲ ਰਿਹਾ ਉੱਥੇ ਕੰਮ। ਹਾਂਜੀ, ਮੋਨਾਰਕੀ ਵੀ ਆ, ਤੇ ਵੀ ਰਾਜੇ ਰਾਣੀਆਂ ਵੀ ਆ, ਹਾਂਜੀ, ਤੇ ਨਾਲ ਜਿਹੜੇ ਪ੍ਰਾਈਮ ਮਿਨਿਸਟਰ ਵੀ ਆ, ਹੂੰ, ਤੇ ਕੈਬਨਿਟ ਮਿਨਿਸਟਰ ਵੀ ਆ, ਸਰਕਾਰ ਵੀ ਚੱਲੀ ਜਾ ਰਹੀ ਆ, ਮੋਨਾਰਕੀ ਵੀ ਚੱਲੀ ਜਾ ਰਹੀ। ਵੀ ਕਿੱਥੇ ਦਾ ਇਹ ਕੰਮ ਜਿਹੜਾ ਉਹ ਕਰੀ ਜਾ ਰਹੇ ਆ। ਹੂੰ, ਜਿੱਥੇ ਦੇ ਸੀਗੀਆਂ ਉਹਨਾਂ ਨੂੰ ਤਾਂ ਤੁਸੀਂ ਖੁਰਦ-ਬੁਰਦ ਕਰਤਾ, ਕਰਤਾ ਬਿਲਕੁਲ। ਸਭ ਕੁਝ ਜਿਹੜਾ ਉਹ ਕਰਕੇ ਉਹਨਾਂ ਨੂੰ ਨਸ਼ਟ ਕਰ ਦਿੱਤਾ। ਹੂੰ, ਇਕੱਲਾ ਨਸ਼ਟ ਹੀ ਨਹੀਂ ਕੀਤਾ ਵੀ ਤੁਸੀਂ ਰਾਜ ਇਕੱਲਾ ਖਤਮ ਕੀਤਾ, ਹਾਂਜੀ, ਉਹ ਰਾਜ ਖਤਮ ਕਰਨ ਤੋਂ ਬਾਅਦ ਦੇ ਵਿੱਚ ਅਣਮੁੱਲੀਆਂ ਚੀਜ਼ਾਂ ਜਿਹੜੀਆਂ ਆ, ਹੂੰ, ਧਰੋਹਰਾਂ ਜਿਨ੍ਹਾਂ ਨੂੰ ਮੈਂ ਜਿੱਦਾਂ ਕਿਹਾ ਹੂੰ, ਵੀ ਉਹ ਸਾਰੀਆਂ ਚੀਜ਼ਾਂ ਆ, ਹੂੰ, ਉਹ ਵੀ ਨਾਲ ਲੈ ਗਏ। ਵੀ ਬਿਲਕੁਲ। ਖੇਰੂ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਉਹ ਰਾਜ ਨੂੰ ਕਰ ਦਿੱਤਾ। ਹਾਂਜੀ, ਬਿਲਕੁਲ। ਜੇ ਇਸ ਐਂਗਲ ਤੋਂ ਆਪਾਂ ਦੇਖੀਏ, ਜੇ ਤੁਸੀਂ ਜਿਵੇਂ ਸਿੱਖ ਪਰਸਪੈਕਟਿਵ ਦੀ ਗੱਲ ਕੀਤੀ ਹੈ, ਜੇ ਇਸ ਐਂਗਲ ਤੋਂ ਦੇਖਿਆ ਜਾਵੇ ਤਾਂ ਉਹ 1849 ਦੀ ਗੱਲ ਹੈ, ਹੂੰ 1850 ਦੀ, ਤੇ ਅੱਜ ਆਪਾਂ 2022 ਦੇ ਵਿੱਚ ਬੈਠੇ ਹਾਂ। ਤੇ ਅੱਜ ਤੱਕ ਵੀ ਸਿੱਖਾਂ ਦੀ ਇੱਕ ਜੱਦੋ-ਜਹਿਦ ਹੈ ਕਿ ਆਪਦਾ ਮੁਲਕ, ਆਪਦੀ ਭੂਮੀ, ਆਪਦਾ ਪਾਣੀ, ਆਪਦਾ ਸਾਰਾ ਕੁਛ ਸਾਡਾ ਹੋਵੇ, ਸਾਡੀ ਮਾਲਕੀ ਹੋਵੇ, ਅਸੀਂ ਤੈਅ ਕਰੀਏ। ਤੇ ਹੁਣ ਤਾਂ ਇਹ ਚੀਜ਼ ਇੱਥੋਂ ਤੱਕ ਚਲੀ ਗਈ ਹੈ ਕਿ ਉਹ ਪਿੱਛੇ ਜੇ ਅਰਸ਼ਦੀਪ ਮੁੰਡੇ ਨੂੰ ਕਿਸੇ ਨੇ ਖਾਲਿਸਤਾਨੀ ਕਹਿ ਤਾ, ਉਹ ਕਹਿੰਦਾ ਨਾ ਖਾਲਿਸਤਾਨੀ ਨਾ ਕਹੋ। ਮਤਲਬ ਡਰ ਵਾਲੀ ਗੱਲ ਹੀ ਹੈ। ਡਰਦੇ ਆ ਲੋਕ ਵੀ ਸਾਨੂੰ ਕਿਤੇ ਕੋਈ ਖਾਲਿਸਤਾਨੀ ਨਾ ਕਹਿ ਦੇਵੇ। ਤੇ ਖਾਲਸਾ ਰਾਜ ਦਾ ਜਿਹੜਾ ਅੰਤ ਸੀ ਉਹ ਦੁਖਦਾਈ ਬੜਾ ਸੀ। ਉਹ ਬ੍ਰਿਟਿਸ਼ ਦੀ ਜਿਹੜੀ ਸਾਜ਼ਿਸ਼ਾਨਾ ਢੰਗ ਦੇ ਨਾਲ ਜਿਵੇਂ ਉਹਨੂੰ ਖਤਮ ਕੀਤਾ, ਉਹ ਬੜਾ ਦੁਖਦਾਈ ਸੀ, ਕਿਉਂਕਿ ਕਿਤਾਬਾਂ ਦੇ ਵਿੱਚ ਪੜ੍ਹਦੇ ਰਹੇ ਹਾਂ, ਇਤਿਹਾਸ ਵੀ ਪੜ੍ਹਿਆ, ਜਿਸ ਤਰੀਕੇ ਨਾਲ ਰਾਜਿਆਂ ਨਾਲ ਸਲੂਕ ਕੀਤਾ ਗਿਆ, ਜਿਹੜੇ ਉਹਦੇ ਗਾਂਹ ਵਾਲੇ ਜੋ ਉਹਦੇ ਵੰਸ਼ਜ ਸੀਗੇ ਉਹਨਾਂ ਦੇ ਨਾਲ, ਜਾਂ ਮਹਾਰਾਣੀ ਜਿੰਦ ਕੌਰ ਦੇ ਨਾਲ, ਜਾਂ ਹੋਰ ਜਿਸ ਤਰੀਕੇ ਨਾਲ ਖਤਮ ਕੀਤਾ ਗਿਆ, ਉਹ ਬੜਾ ਜ਼ਾਲਿਮਾਨਾ ਤਰੀਕਾ ਸੀ। ਔਰ ਉਹਦੇ 'ਚ ਇਹ ਸੀਗਾ ਕਿ ਬਸ ਇਹਦਾ ਖਾਤਮਾ ਚਾਹੀਦਾ, ਜਿਸ ਤਰੀਕੇ ਨਾਲ ਵੀ ਕਰੋ ਤਾਂ ਉਹ ਹੋਣਾ ਚਾਹੀਦਾ। ਜਿਸ ਤੱਕ ਕਿ ਕੁਈਨ ਦੀ ਗੱਲ ਹੈ, ਐਲਿਜ਼ਾਬੈਥ ਦੀ, ਇਹਨੇ 70 ਸਾਲ ਜਿਹੜਾ ਉਹ ਤਖ਼ਤ ਤੇ ਬੈਠੀ ਰਹੀ ਆ। ਇਹਦੇ ਬੈਠੇ ਘੱਟੋ ਘੱਟ ਇੰਗਲੈਂਡ ਦੀ ਦੱਸਦੇ ਆ ਵੀ 2 ਦਰਜਨ ਦੇ ਕਰੀਬ ਪ੍ਰਧਾਨ ਮੰਤਰੀ ਜਿਹੜੇ ਇੱਕ ਦਰਜਨ ਤੋਂ ਵੱਧ ਬਦਲ ਗਏ। ਇੱਥੇ ਦੇ ਵੀ 1 ਦਰਜਨ ਜਿਹੜੇ ਇੱਥੇ ਦੇ ਰਾਸ਼ਟਰਪਤੀ ਬਦਲ ਗਏ, ਅਮਰੀਕਾ ਦੇ। ਰਾਸ਼ਟਰਪਤੀ ਬਦਲ ਗਏ, ਹਾਂਜੀ। ਇਸੇ ਤਰ੍ਹਾਂ ਜੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵੀ ਮੇਰਾ ਖਿਆਲ ਹੈ ਵੀ ਸ਼ਾਇਦ ਉਹ ਤਾਂ ਨਵਾਂ ਹੀ ਯਾਦ ਹੋਇਆ ਸੀ। ਹਾਂ, ਨਵਾਂ ਹੀ ਯਾਦ ਹੋਇਆ ਸੀ। ਹਾਂ 15ਵੀਆਂ 16ਵੀਆਂ ਲੋਕ ਸਭਾ ਚੋਣਾਂ ਸ਼ਾਇਦ 17ਵੀਆਂ ਹੋਣੀਆਂ, ਬੜੀ ਗੱਲ ਹੈ। ਨਹੀਂ 1950 ਦੀ ਜਿਹੜੀ ਇਹ ਰਾਣੀ ਬਣੀ ਆ। ਜੀ 47 ਚ ਤਾਂ ਭਾਰਤ ਜਿਹੜਾ ਆਜ਼ਾਦ ਹੋ ਹੋਇਆ, ਗਏ ਸੀ। 52 ਦੇ ਵਿੱਚ ਇਹ ਰਾਣੀ ਬਣੀ ਹੈ, 70 ਸਾਲ ਰਹੀ ਹੈ। ਸੋ 5 ਸਾਲ ਹੀ ਜਿਹੜਾ ਵੀ ਪਹਿਲਾ ਇੱਕ ਪ੍ਰਧਾਨ ਮੰਤਰੀ ਨਹੀਂ ਜਿਹੜਾ ਹੋਊਗਾ ਉਹ ਨਹੀਂ, ਬਾਕੀ ਹੁਣ ਤੱਕ ਤਾਂ ਸਾਰੇ ਦੇ ਸਾਰੇ ਹੀ ਇਹਨੇ ਦੇਖਿਆ। ਹਾਂ, ਸੋ ਕਰੀਅਰ ਤਾਂ ਬੀਬੀ ਦਾ ਬਹੁਤ ਲੰਬਾ ਰਿਹਾ, ਪਰ ਦੇਖੋ ਹਰੇਕ ਚੀਜ਼ ਦੇ 2 ਪਹਿਲੂ ਹੁੰਦੇ ਆ। ਜਦੋਂ ਵੀ ਸੰਸਾਰ ਦੇ ਵਿੱਚ ਜੰਗਾਂ ਯੁੱਧਾਂ ਚੱਲਦੀਆਂ, ਜਦੋਂ ਵੀ ਜੱਦੋ-ਜਹਿਦ ਚੱਲਦੀ ਆ, ਤੇ ਇਤਿਹਾਸ ਹਮੇਸ਼ਾ 2 ਤਰੀਕਿਆਂ ਨਾਲ ਹੀ ਲਿਖਿਆ। ਜਿਹੜੇ ਜੇਤੂ ਹੁੰਦੇ ਆ ਉਹ ਆਪਣੇ ਤਰੀਕੇ ਨਾਲ ਲਿਖਦੇ ਆ, ਜਿਹੜੇ ਹਾਰੇ ਹੁੰਦੇ ਆ ਉਹ ਆਪਣੇ ਤਰੀਕੇ ਨਾਲ ਲਿਖਦੇ ਆ। ਆਪਾਂ ਪਹਿਲਾਂ ਹਿੰਦੁਸਤਾਨ ਜਦੋਂ ਇਹਨਾਂ ਦਾ ਗੁਲਾਮ ਸੀਗਾ, ਉਦੋਂ ਖਾਲਸਾ ਰਾਜ ਸੀਗਾ। ਪੰਜਾਬ 'ਚ ਹੀ ਨਹੀਂ, ਕਈ ਲੋਕ ਕਹਿੰਦੇ ਨੇ ਪੰਜਾਬ 'ਚ, ਪੰਜਾਬ ਤੋਂ ਲੈ ਕੇ ਖੈਬਰ ਤੱਕ। ਔਰ ਇੱਥੇ ਤੇ ਵੀ ਜ਼ਿਕਰ ਮਿਲਦਾ ਵੀ ਇੱਕ ਵਾਰੀ ਚੀਨ ਦੇ ਨਾਲ ਇਹਨਾਂ ਦੀ ਕੋਈ ਭਾਰਤ ਦੀ ਗੱਲਬਾਤ ਹੋ ਗਈ। ਉਹ ਕਹਿੰਦੇ ਜਿਹੜੇ ਇਲਾਕੇ, ਅਟਲ ਬਿਹਾਰੀ ਵਾਜਪਾਈ ਦੇ ਸਮੇਂ ਦੀ ਗੱਲ ਹੈ, ਉਹ ਕਹਿੰਦੇ ਜਿਹੜੇ ਇਲਾਕੇ ਤੁਸੀਂ ਗੱਲ ਕਰਦੇ ਕੋਈ ਸਿੱਖ ਨੁਮਾਇੰਦਾ ਲੈ ਕੇ ਆਓ, ਅਸੀਂ ਉਹਦੇ ਨਾਲ ਗੱਲ ਕਰਾਂਗੇ। ਇਹ ਸਿੱਖਾਂ ਦਾ ਇਹ ਇਲਾਕਾ ਰਿਹਾ, ਤੁਸੀਂ ਇਹਦੇ ਕੁਛ ਨਹੀਂ ਲੱਗਦੇ। ਸੋ ਮਤਲਬ ਚਾਈਨਾ ਦੇ ਨਾਲ ਉਸ ਤੋਂ ਬਾਅਦ ਫਿਰ ਭਾਰਤ ਨੇ ਇਤਰਾਜ਼ ਜਤਾਇਆ, ਫਿਰ ਕੁਛ ਇਲਾਕੇ, ਚਲੋ ਉਹ ਪੁਰਾਣੀਆਂ ਗੱਲਾਂ ਨੇ, ਪਰ ਇਹ ਔਨ ਦੀ ਰਿਕਾਰਡ ਗੱਲਾਂ ਨੇ, ਅਟਲ ਬਿਹਾਰੀ ਵਾਜਪਾਈ ਦੇ ਸਮੇਂ ਦੀ ਗੱਲ ਆ। ਤਾਂ ਜਿਸ ਤੱਕ ਕਿ ਇਹ ਐਲਿਜ਼ਾਬੈਥ ਦਾ ਸਵਾਲ ਆ, ਇਹ ਕਈ ਲੋਕਾਂ ਦੇ ਉੱਤੋਂ ਤਾਂ ਮੈਂ ਇਹ ਵੀ ਸੁਣਿਆ ਕਿ ਕਈ ਮੁਲਕ ਐਸੇ ਨੇ ਜਿੱਥੇ ਆਤਿਸ਼ਬਾਜ਼ੀ ਕੀਤੀ ਗਈ, ਜਿੱਥੇ ਪੂਰੇ ਰੌਣਕ ਮੇਲੇ ਲੱਗੇ। ਕਈ ਮੁਲਕ ਐਸੇ ਨੇ ਜਿਹੜੇ ਸਵੇਰ ਤੋਂ ਹੀ ਕਸੀਦੇ ਪੜ੍ਹਨ ਲੱਗ ਪਏ, ਈਵਨ ਕਿ ਮੀਡੀਆ ਪਰਸਨ ਵੀ। ਤੇ ਮੀਡੀਆ ਪਰਸਨ ਦਾ ਕੰਮ ਮੈਨੂੰ ਇੱਥੇ ਥੋੜ੍ਹੀ ਜਿਹੀ ਇਹ ਹੁੰਦਾ ਕਿ ਸਾਡਾ ਕੰਮ ਜਿਹੜਾ ਉਹ ਕਿਸੇ ਦੀ ਮਹਿਮਾ ਕਰਨਾ ਨਹੀਂ ਹੈ।
ਮਹਿਮਾ ਮੰਡਨ ਨਹੀਂ ਕਰਨਾ। ਚਲੋ ਠੀਕ ਹੈ, ਬਰਾਬਰ ਜੀ ਗੱਲ ਕਰਨੀ ਜਾਂ ਬੈਲੈਂਸਡ ਗੱਲ ਕਰਨੀ ਜਾਂ ਪੰਜਾਬ ਦੀ ਗੱਲ ਕਰਨੀ, ਉਹ ਤਾਂ ਸਾਡੀ ਡਿਊਟੀ ਦਾ ਇੱਕ ਹਿੱਸਾ ਵਾ। ਪਰ ਬਥੇਰੇ ਦੇਸ਼ਾਂ ਦੇ ਵਿੱਚ ਸੁਣੇ ਇਵਨ ਕਿ ਪੰਜਾਬੀ ਸਾਡੇ ਪੱਤਰਕਾਰ ਹੁਣ ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਜਾਂ ਤਾਂ ਆਜ਼ਾਦੀ ਮਨਾ ਲਓ ਤੇ ਜਾਂ ਫਿਰ ਇਹਦਾ ਬੀਬੀ ਦਾ ਸੋਗ ਮਨਾ ਲਿਆ ਕਰੋ ਕਿ ਯਾਰ ਬਹੁਤ ਮਾੜਾ ਹੋ ਗਿਆ। ਹੁਣੇ 75 ਵੀ ਮਨਾ ਕੇ ਹਟੇ ਆ। ਹਾਂਜੀ, ਹਾਂਜੀ। ਹੁਣੇ 15 ਅਗਸਤ ਨੂੰ ਕਹਿੰਦੇ ਕਿ ਜੀ ਅਸੀਂ ਆਜ਼ਾਦ ਮਸਾਂ ਹੋਏ ਆ, ਬ੍ਰਿਟਿਸ਼ ਨੇ ਸਾਡੇ ਤੇ ਜ਼ੁਲਮ ਬੜਾ ਕੀਤਾ ਤੇ ਅਸੀਂ ਬਹੁਤ ਕੁਰਬਾਨੀਆਂ ਨਾਲ ਆਜ਼ਾਦੀ ਜਿਹੜੀ ਲਈ ਹੈ। ਤੇ 9 ਸਤੰਬਰ ਨੂੰ 8 ਸਤੰਬਰ ਨੂੰ ਕਹਿੰਦੇ ਉਹ ਬਹੁਤ ਮਾੜਾ ਹੋ ਗਿਆ ਯਾਰ, ਜਿਹੜੀ ਐਲਿਜ਼ਾਬੈਥ ਹੈ ਉਹ ਵਿਚਾਰੀ ਸਵਾਸ ਤਿਆਗ ਗਈ, ਜਿਹੜਾ ਆਇਆ ਉਹਨੇ ਜਾਣਾ ਹੀ ਜਾਣਾ ਹੈ। ਤੁਸੀਂ ਜਾਂ ਤਾਂ ਆਪਦੇ ਯੋਧਿਆਂ ਤੇ ਮਾਣ ਕਰ ਲਓ। ਨਹੀਂ ਚਲੋ ਹਾਂ। ਉਹ ਤਾਂ ਪ੍ਰਵੀਨ ਆਪਾਂ ਸਮਝਦੇ ਹੀ ਆ ਉਸ ਗੱਲ ਜੀ। ਨੂੰ, ਹਨਾ ਵੀ ਹੂੰ। ਜਿਹੜਾ ਆਇਆ ਆ ਉਸ ਦਾ ਉਹ ਜਿਹੜੀ ਮੌਤ ਆ ਉਹ ਤਾਂ ਉਹ ਅਟੱਲ ਇੱਕ ਅਟੱਲ ਸੱਚਾਈ ਆ। ਬਿਲਕੁਲ। ਉਹ ਤਾਂ ਹਰ ਇੱਕ ਨੂੰ ਸਹਿਣੀ ਹੋਈ ਪੈਣੀ ਆ, ਉਹ ਤਾਂ ਹਾਂਜੀ। ਆਉਣੀ ਹੋਈ ਆਉਣੀ ਆ। ਹੂੰ। ਕਾਮਾਗਾਟਾ ਮਾਰੂ ਦਾ ਜਹਾਜ਼ ਇੱਕ ਸ਼ਤਾਬਦੀ ਪਹਿਲਾਂ ਹਾਂਜੀ। ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਮੋੜਤਾ ਸੀ। ਹੂੰ, ਹੂੰ। ਕੁਛ ਵਰੇ ਪਹਿਲਾਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਟਰੂਡੋ ਨੇ ਉਸ ਦੀ ਮਾਫੀ ਮੰਗੀ। ਜੀ, ਜੀ। ਇੱਕ ਇਹ ਗੱਲ ਤੁਲਨਾ ਕਰਨ ਲੱਗਾ ਮੈਂ ਹਾਂਜੀ, ਹਾਂਜੀ। ਵੀ ਇੱਕ ਇਹ ਗੱਲ ਵੀ ਉਹਦੀ ਤਾਂ ਮਾਫੀ ਮੰਗ ਲਈ ਹਾਂਜੀ। ਉਹਨਾਂ ਨੇ ਵੀ ਸਾਡੇ ਕੋਲ ਗਲਤੀ ਹੋ ਗਈ, ਤੇ ਹੂੰ, ਜਿਹੜਾ ਇਹਨਾਂ ਨੇ ਬੱਜਰ ਗੁਨਾਹ ਕੀਤੇ ਆ, ਹੂੰ। ਜੀ। ਲੱਖਾਂ ਹੀ ਲੋਕ ਕਰੋ ਆਪਣੇ ਤਾਂ ਪੰਜਾਬ ਦੇ ਤਾਂ ਲੱਖਾਂ ਹੀ ਲੋਕ ਮਰ ਗਏ ਬਿਲਕੁਲ। ਇਹਨਾਂ ਦੀ ਪਾਈ ਵੰਡ ਦੇ ਕਰਕੇ। ਹੂੰ। ਜਿਹੜਾ ਇਹਨਾਂ ਨੇ ਗੁਲਾਮ ਕੀਤਾ ਉਹਦੇ ਬਿਲਕੁਲ। ਦੌਰਾਨ ਜਿਹੜੇ ਆ ਇਹਨਾਂ ਨੂੰ ਭਜਾਉਣ ਦੇ ਲਈ ਹਾਂ। ਜਿਹੜੇ ਇਨਕਲਾਬੀ ਰਹੇ ਹਾਂਜੀ। ਉਸ ਦੌਰਾਨ ਜਿਹੜੇ ਆ ਉਹਨਾਂ ਨੇ ਕਿਤੇ ਇਹ ਤਾਂ ਆਪਾਂ ਇਕੱਲੇ ਉਸ ਮੁਲਕ ਦੀ ਗੱਲ ਕਰੀ ਜਾਂਦੇ ਆ, ਹਾਂਜੀ। ਇਹਨਾਂ ਦੇ ਤਾਂ ਕਿੱਥੇ ਕਿੱਥੇ ਨਹੀਂ ਗਲਬਾ ਸੀਗਾ। ਹੂੰ। ਇਹ ਅਜੇ ਵੀ ਜਿਹੜੇ ਕਾਮਨਵੈਲਥ ਜਿਹੜੇ ਦੇਸ਼। ਦੇਸ਼ ਜਿਹੜੇ ਹੈਗੇ ਉਹ ਹਾਂਜੀ। ਇਹਨਾਂ ਦੇ ਨਾਲ ਮਿਲ ਕੇ ਜਿੱਦਾਂ ਚੱਲਦੇ, ਚਲੋ ਵੀ ਇੱਕ ਟਾਈਮ ਦੇ ਉੱਤੇ ਇਕੱਠੇ ਉਹਨਾਂ ਦੇ ਰਹੇ ਸੀਗੇ, ਗੁਲਾਮ ਰਹੇ ਸੀਗੇ, ਤੇ ਹੁਣ ਇਹ ਕਾਮਨਵੈਲਥ ਕਰਕੇ ਉਹਨਾਂ ਨੇ ਜਿਹੜਾ ਉਹ ਬਣਾਇਆ ਹੈਗਾ ਆ ਵੀ ਉਹਦੇ ਵਿੱਚ ਖੇਡਾਂ ਵੀ ਹੋ ਕੇ ਹਟੀਆਂ ਹੁਣੇ, ਹਾਂਜੀ, ਹਨਾ। ਹਾਂਜੀ। ਉਹ ਆਪਾਂ ਦੇਖਿਆ ਵੀ ਅਫਰੀਕਾ ਦੇ ਕਿੰਨੇ ਮੁਲਕ, ਹੂੰ। ਇੱਧਰ ਲੈਟਿਨ ਅਮਰੀਕਾ ਦੇ ਵਿੱਚ ਹਾਂਜੀ। ਕਿੰਨੇ ਮੁਲਕ, ਆ ਜਿਹੜੀ ਮੁਲਕ 'ਚ ਅਸੀਂ ਅੱਜ ਬੈਠੇ ਕਰ ਰਹੇ ਵੀ ਇੱਕ ਟਾਈਮ ਇਹਨਾਂ ਦਾ ਗੁਲਾਮ ਸੀਗਾ। ਹੂੰ। ਸਭ ਤੋਂ ਪਹਿਲਾਂ ਆਜ਼ਾਦ ਹੋਣ ਵਾਲਿਆਂ ਦੇ ਵਿੱਚ ਜ਼ਰੂਰ ਸੀਗਾ ਵੀ 250 ਸਾਲ ਪਹਿਲਾਂ ਇਹਨਾਂ ਨੇ ਆਜ਼ਾਦੀ ਜਿਹੜੀ ਉਹ ਲੈ ਲਈ। ਜੀ। ਭਾਰਤ ਨੂੰ ਜਿੱਦਾਂ 75 ਸਾਲ ਜਿਹੜੇ ਉਹ ਹੋਏ ਆ। ਆ ਤਾਈਵਾਨ ਦਾ ਜਿਹੜਾ ਮਸਲਾ, ਹਾਂਗਕਾਂਗ ਦਾ ਜਿਹੜਾ ਹਾਂਜੀ, ਮਸਲਾ ਆ, ਹਾਂਜੀ। ਆ ਰੀਸੈਂਟਲੀ ਬ੍ਰਿਟੇਨ ਨੇ ਛੱਡਿਆ। ਹੂੰ। ਆ ਰੀਸੈਂਟਲੀ ਜਿਹੜਾ ਉਹ ਛੱਡਿਆ, ਜਿਹਦਾ ਹਾਂਜੀ, ਚਾਈਨਾ ਥੋੜ੍ਹਾ। ਕਹਿੰਦਾ ਵੀ ਮੇਰਾ ਆ, ਉਹ ਕਹਿੰਦਾ ਨਾ ਵੀ ਮੇਰਾ ਆ, ਅਸੀਂ ਇਕੱਲੇ ਆ, ਵੱਖਰੇ ਆ। ਹੂੰ। ਉਹ ਇੱਕ ਨੇ ਛੱਡਿਆ, ਉਹ ਦੂਜਾ ਉੱਤੇ ਗਲਬਾ ਪਾਉਣ ਨੂੰ ਫਿਰਦਾ ਆ। ਹੂੰ। ਸੋ ਮਤਲਬ ਇੰਨੇ ਸਾਲਾਂ 'ਚ 70 ਸਾਲਾਂ 'ਚ ਇਸ ਬੀਬੀ ਨੂੰ ਇਹ ਵੀ ਨਹੀਂ ਕਦੀ ਬੋਡੀ ਵੀ ਮੈਂ ਵੀ ਮਾਫੀ ਮੰਗ ਲਾ ਹੂੰ। ਵੀ ਅਸੀਂ ਇੰਨੇ ਲੱਖਾਂ ਕਰੋੜਾਂ ਲੋਕਾਂ ਨੂੰ ਗੁਲਾਮ ਬਣਾ ਕੇ ਅਰਬਾਂ ਰੱਖਿਆ, ਲੋਕਾਂ ਨੂੰ, ਬਿਲਕੁਲ। ਹਨਾ ਵੀ ਕਿਸ ਹਿਸਾਬ ਦੇ ਨਾਲ ਉਹਨਾਂ ਔਰ ਨੂੰ ਕਿੰਨਾ ਗੈਰ ਮਨੁੱਖੀ ਵਤੀਰਾ ਕੀਤਾ ਹੋਣਾ ਸਲੂਕ ਉਹਨਾਂ ਨਾਲ। ਡਿਵਾਈਡ ਐਂਡ ਰੂਲ ਉਹਨਾਂ ਦੀਆਂ ਸਾਹਮਣੇ ਆ। ਹਾਂਜੀ। ਆ ਕਾਲੇ ਪਾਣੀ ਦੀ ਸਜ਼ਾ, ਸਜ਼ਾ, ਬਿਲਕੁਲ। ਇਹ ਤਾਂ ਬੜੀ ਮੂੰਹੋਂ ਖਤਰਨਾਕ ਸਜ਼ਾ। ਬੋਲਦੀਆਂ ਤਸਵੀਰਾਂ ਨੇ, ਕਿੱਦਾਂ ਬੀੜ ਕੇ ਰੱਖਦੇ ਸੀ, ਕਿੱਦਾਂ ਕਰਦੇ ਸੀਗੇ। ਸੋ ਕਿੰਨਾ ਕੁਛ ਜਿਹੜਾ ਆ ਇਹਨਾਂ ਨੇ ਕੀਤਾ। ਉਹ ਤਾਂ ਚਲੋ ਬੀਬੀ ਦੇ ਕਸੀਦੇ ਕੱਢਦੇ ਨੇ। ਹਾਂਜੀ। ਮੈਂ ਤਾਂ ਹੁਣ ਇਹ ਵੀ ਦੇਖਿਆ ਆ ਪ੍ਰਵੀਨ ਵੀ ਸ਼ਰਮ ਜਿੱਦਾਂ ਲੈ ਗਈ, ਜਾਂ ਕਹਿ ਲਓ ਵੀ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ, ਕੁਛ ਸਿੱਖਾਂ ਨੇ ਇਹਦੇ ਨਾਂ ਦੇ ਉੱਤੇ ਪਾਠ ਵੀ ਰੱਖ ਛੱਡੇ। ਉਹ ਅੱਛਾ। ਇੰਗਲੈਂਡ ਦੇ ਕਈ ਥਾਵਾਂ ਤੋਂ ਇਹ ਮੈਨੂੰ ਰਿਪੋਰਟ ਆ ਰਹੀ ਆ ਹਾਂਜੀ। ਵੀ ਉੱਥੇ ਕਈ ਗੁਰੂ ਘਰਾਂ ਦੇ ਵਿੱਚ ਇਸ ਬੀਬੀ ਲਈ ਜਿਹੜਾ ਉਹ ਪਾਠ, ਇਹ ਨਾ ਹੁਣ ਇੱਕ ਚੀਜ਼ ਨਾ ਇੱਥੇ ਕਈਆਂ ਨੇ ਕਹਿਣ ਆ ਜਾਣਾ ਵੀ ਉਹ ਮਰ ਗਈ ਆ। ਵੀ ਸੱਜਣਾ ਵੀ ਮਰ ਜਾਣਾ ਹਾਂਜੀ, ਹਾਂਜੀ। ਦੁਸ਼ਮਣ ਦਾ। ਹਾਂਜੀ। ਭਈ ਹੁਣ ਇੰਦਰਾ ਗਾਂਧੀ ਦੇ ਜਦੋਂ ਸੋਧਾ ਲਾਇਆ ਸੀ, ਫਿਰ ਉਹਦੀ ਹੁਣ ਕਿ ਦੁੱਖ ਮਨਾਈਏ? ਹਾਂਜੀ, ਬਿਲਕੁਲ ਸਹੀ। ਬੇਅੰਤੇ ਦਾ ਜਿਹੜਾ ਹਾਂਜੀ, ਸੋਧਾ ਉਹਦਾ ਲਾਇਆ ਦੁੱਖ ਸੀ, ਉਹਦਾ ਹੁਣ ਮਨਾਈਏ। ਦੁੱਖ ਮਨਾਈਏ ਵੀ ਜਿਨ੍ਹਾਂ ਨੇ ਇੰਨਾ ਅਤਿਆਚਾਰ ਕੀਤਾ, ਹਾਂਜੀ, ਇੰਨਾ ਹਾਂਜੀ। ਕੀਤਾ ਵੀ ਉਸ ਟਾਈਮ ਦੇ ਉੱਤੇ ਉਹਨਾਂ ਦਾ ਦੁੱਖ ਮਨਾਉਣਾ। ਅਡਵਾਇਰ ਨੂੰ ਜਿਹੜਾ ਉਹ ਚੱਕਤਾ, ਉਹਦਾ ਹੁਣ ਦੁੱਖ ਮਨਾਉਣਾ। ਭਾਈ ਜਿਹੜਾ ਉਹਨਾਂ ਨੇ ਜ਼ੁਲਮ ਕੀਤਾ, ਜਿਹੜਾ ਉਹ ਕੀਤਾ, ਉਸ ਦਾ ਉਹਨਾਂ ਨੂੰ ਫਲ ਜਿਹੜਾ ਉਹ ਭੁਗਤਣਾ ਪੈ ਰਿਹਾ ਹੈ। ਬਿਲਕੁਲ। ਜਿਹੜੀ ਆਜ਼ਾਦੀ ਤੋਂ ਪਹਿਲਾਂ ਗੁਰਦੁਆਰਾ ਸੁਧਾਰ ਲਹਿਰ ਮੋਰਚੇ ਲੱਗੇ, ਜਿਹੜੇ ਮਹੰਤਾਂ ਤੋਂ ਕਬਜ਼ੇ ਛੁਡਾਏ, ਉਹਦੇ ਮਹੰਤਾਂ ਨੂੰ ਕਿਹਦੀ ਸ਼ੈ ਸੀਗੀ? ਇੰਨੇ ਬੱਜਰ ਗੁਨਾਹ ਕੀਤੇ ਇਹਨਾਂ ਨੇ ਗੁਰਦੁਆਰਾ ਸਾਹਿਬਾਨ ਦੇ ਵਿੱਚ। ਤੁਸੀਂ ਦੇਖੋ ਵੀ ਜਦੋਂ ਸਾਕਾ ਨਨਕਾਣਾ ਸਾਹਿਬ ਹੁੰਦਾ, ਹਾਂਜੀ, ਟ੍ਰੇਨ, ਹਾਂਜੀ, ਇਹ ਚਲੋ ਕਹਿੰਦੇ ਆ ਵੀ ਟ੍ਰੇਨ ਲਿਆਂਦੀ ਇਹਨਾਂ ਨੇ ਏਸ਼ੀਆ ਦੇ ਲਈ, ਇੰਡੀਆ ਦੇ ਲਈ ਬੜੀ ਵਧੀਆ ਚੀਜ਼ ਲਈ ਕੀਤੀ ਆ। ਉਹਨਾਂ ਨੇ ਆਪਣੀਆਂ ਚੀਜ਼ਾਂ ਢੋਆ ਢਵਾਈ ਕਰਨੀ ਸੀ, ਵਪਾਰੀ ਸੀਗੇ। ਆਏ ਤਾਂ ਜਿਹੜੇ ਮਸਾਲੇ ਖਰੀਦਣ ਸੀਗੇ, ਤੇ 200 ਸਾਲ ਕਬਜ਼ਾ ਕਰੀ ਰੱਖਿਆ ਉਹਨਾਂ ਨੇ ਉੱਥੇ ਪੰਜਾਬ ਦੇ ਉੱਤੇ। ਜਿਹੜਾ ਸਾਡੇ ਖਾਲਸੇ ਰਾਜ ਦੇ ਉੱਤੇ 100 ਸਾਲ ਤੋਂ ਵੱਧ, ਹੁਣ 75 ਉੱਤੇ ਹੋਰ ਟੱਪ ਗਏ ਆ, ਹਨਾ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਦੇਖ ਰਹੇ ਆ। ਸੋ ਭਾਈ ਇਹਦੇ ਕਸੀਦੇ ਕੱਢਣੇ ਨੇ ਨਾ, ਜਿਹੜਾ ਉਹ ਕਰੋ, ਠੀਕ ਆ, ਅਸੀਂ ਮੰਨਦੇ ਆ
ਵੀ ਉਹ ਆਪ ਇੰਡੀਵਿਜੂਅਲ ਤੌਰ ਦੇ ਉੱਤੇ ਕੋਈ ਉਸਦਾ ਇਦਾਂ ਦਾ ਕੋਈ ਕੰਮ ਜਿਹੜਾ ਉਹ ਨਹੀਂ ਹੋਊਗਾ, ਹਾਂਜੀ ਪਰ ਮੋਨਾਰਕੀ ਨੂੰ ਅੱਜ ਦੇ ਜ਼ਮਾਨੇ ਦੇ ਵਿੱਚ ਇਸ ਨੂੰ ਮੰਨ ਕੇ ਹੂੰ, ਤੇ ਹਰ ਮੈਜੈਸਟੀ ਤੇ ਹੋਰ ਪਤਾ ਨਹੀਂ ਕੀ ਨਾਲ ਜਿਹੜੇ ਬਹੁਤ ਕੁਝ ਵਿਸ਼ੇਸ਼ਣ ਬਹੁਤ ਹਾਂਜੀ ਲਾ ਕੇ ਜਿਹੜਾ ਉਹ ਕਹਿਣਾ, ਉਹ ਠੀਕ ਆ ਵੀ ਹਾਂ ਉਹ ਪੂਰੀ ਹੋ ਗਈ, ਦੇਹਾਂਤ ਹੋ ਗਿਆ, ਮਾੜੀ ਚੀਜ਼ ਹੋਈ ਆ, ਹਾਂਜੀ ਪਰ ਜਿੱਦਾਂ ਕਿਹਾ ਵੀ 96 ਵਰਿਆਂ ਦੀ ਸੀਗੀ, 70 ਸਾਲ ਉਸਨੇ ਰਾਜ ਜਿਹੜਾ ਭੋਗਿਆ। ਮੈਂ ਨਾ ਪ੍ਰਵੀਨ ਆਪਣੇ ਪ੍ਰੋਗਰਾਮ ਕਰਨ ਤੋਂ ਪਹਿਲਾਂ ਨਾ ਮੈਂ ਅਰਜਨਟੀਨਾ ਦੀ ਇੱਕ ਟੀਵੀ ਦੀ ਜਿਹੜੀ ਆ ਉਹ ਵੀਡੀਓ ਦੇਖੀ। ਹਾਂਜੀ ਉਹਨਾਂ ਨੇ ਇੰਨੀ ਖੁਸ਼ੀ ਬਣਾਈ, ਬੰਦਿਆਂ ਨੇ ਤਾਂ ਬੋਤਲਾਂ ਖੋਲਤੀਆਂ ਉੱਥੇ, ਸ਼ੈਂਪੇਨ ਖੋਲਤੀ ਵੀ ਮੈਂ ਹੁਣ ਸ਼ਬਦ ਨਹੀਂ ਵਰਤ ਸਕਦਾ ਜਿਹੜੇ ਵਿਸ਼ੇਸ਼ਣ ਉਹਨਾਂ ਨੇ ਉਹਦੇ ਲਈ ਵਰਤ ਲਏ ਵਰਤੇ ਉਸ ਵੀਡੀਓ ਦੇ ਵਿੱਚ, ਜੀ ਵੀ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਵੀ ਇੰਨਾ ਅਤਿਆਚਾਰ ਚਾਰ ਕੀਤਾ। ਕੀਤਾ ਬਿਲਕੁਲ। ਉਹਨਾਂ ਨੇ ਤਾਂ ਜਿਹੜੀ ਰਾਣੀ ਐਲਿਜ਼ਾਬੈਥ ਤੇ ਇਸ ਮੋਨਾਰਕੀ ਨੂੰ ਹੂੰ, ਗੰਦ ਤੱਕ ਜਿਹੜਾ ਉਹ ਕਿਹਾ, ਤੇ ਕਿਆ? ਉਸ ਤੋਂ ਵੀ ਗਾਂਹ ਦੇ ਸ਼ਬਦ ਜਿਹੜੇ ਉਹਨਾਂ ਦੇ ਲਈ ਵਰਤੇ ਆ। ਸੋ ਕੁਝ ਕਾਲਰ ਜਿਹੜੇ ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜੇ ਉਹ ਲੈਨੇ ਆ। ਜੁੜੇ ਨੇ ਆਪਣੇ ਨਾਲ ਸੰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸੰਚਾਰ ਕਰ ਸਰੋਤਿਆ ਸਾਰਿਆਂ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਾਡੇ ਲੰਚ ਟਾਈਮ ਤੇ ਮੈਨੂੰ ਤਾਂ ਸਵੇਰੇ ਪਤਾ ਚੱਲਿਆ ਸੀਗਾ ਗੱਲ, ਤਾਂ ਮੈਂ ਇਹੋ ਜਿਹੀਆਂ ਗੱਲਾਂ ਧਿਆਨ ਨਹੀਂ ਜ਼ਿਆਦਾ ਦਿੰਦਾ ਹੁੰਦਾ, ਤੇ ਪਰ ਸਵੇਰੇ ਪਤਾ ਚੱਲਿਆ ਤੇ ਮੈਂ ਦੇਖਿਆ ਲੋਕੀ ਵੀਡੀਓ ਹੋਏ ਪਏ ਇੱਕ ਦੂਜੇ ਨਾਲ, ਕਾਮੇਡੀ ਹੋਏ ਪਏ ਆ। ਤੇ ਫਿਰ ਮੈਂ ਆਪਣੇ ਕੰਮ ਤੇ, ਚਲੋ ਸਾਡੇ ਸਪੇਨ ਤੋਂ ਵੀ ਹੈਗੇ ਆ ਕੁਛ, ਤੇ ਵਧੀਆ ਅਲੱਗ-ਅਲੱਗ ਦੇਸ਼ਾਂ ਦੇ ਬੰਦੇ ਸਾਡੇ ਹੈਗੇ ਆ, ਤੇ ਉਹਨਾਂ ਫਿਰ ਗੱਲ ਕੀਤੀ। ਮੈਂ ਸਪੇਨ ਵਾਲਿਆਂ ਨੂੰ ਪੁੱਛਿਆ, ਮੈਂ ਕਿਹਾ ਤੁਹਾਡੇ ਕੀ ਵਿਚਾਰ ਆ ਲੰਚ ਟਾਈਮ। ਸੋ ਅਸੀਂ ਉਹ ਕਹਿੰਦਾ ਜੀ ਕੋਈ ਕਹਿੰਦਾ ਫਰਕ ਨਹੀਂ ਹੈ, ਕਹਿੰਦਾ ਜ਼ਿਆਦਾਤਰ ਯੂਰਪ ਵਿੱਚ ਕੋਈ ਨਾਲ ਚੰਗਾ ਨਹੀਂ ਮੰਨਦੇ, ਸੋ ਤੇ ਇਸ ਕਰਕੇ ਕੋਈ ਹੈ ਨਹੀਂ, ਠੀਕ ਹੈ 96 ਦੀ ਹੋ ਕੇ ਆਪਣੀ ਉਮਰ ਭੋਗ ਗਈ ਆ, ਤੇ ਠੀਕ ਆ। ਆਈ ਮੀਨ ਨਾ ਕੋਈ ਐਡਾ ਕੋਈ ਸਿਗਨੀਫਿਕੈਂਟ ਹੈ ਨਹੀਂ ਆ ਕੋਈ ਗੱਲ। ਸੋ ਪਰ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਜਿਹੜਾ ਕਿ ਇਹ ਕਈਆਂ ਨੇ ਉਹ ਆਪਣੇ ਗੁਰਦੁਆਰਾ ਸਾਹਿਬ ਵਿੱਚ ਕਈਆਂ ਨੇ ਪਾਠ ਸ਼ੁਰੂ ਕਰ ਦਿੱਤੇ ਆ, ਜੋ ਵੀ ਆ, ਤੇ ਕਈਆਂ ਦਾ ਦੁੱਖ ਮਨਾ ਰਹੇ ਜੇ ਉਹ, ਮਤਲਬ ਕਿ ਇੱਕ ਦੂਜੇ ਨਾਲ ਲੜੀ ਜਾਂਦੇ ਆ ਕਿ ਨਹੀਂ ਤੂੰ ਦੁੱਖ ਕਿਉਂ ਨਹੀਂ ਮਨਾ ਰਿਹਾ, ਇਹ ਆ ਉਹ ਆ। ਤੇ ਇਹ ਗੱਲਾਂ ਜਿਹੜੀਆਂ ਨਾ, ਇਹ ਉਹ ਗੱਲ ਉੱਥੇ ਆ ਜਾਂਦੀ ਹੈ ਨਾ, ਇਹ ਪ੍ਰਵੀਨ ਜੀ ਆਪਣੇ ਇਹ ਗੱਲ ਆ ਜਾਂਦੀ ਹੈ ਕਿ ਅਸੀਂ ਨਾ ਮਾਨਸਿਕ ਤੌਰ ਤੇ ਅਸੀਂ ਕਿੰਨੇ ਕੁ ਗੁਲਾਮ ਆ। ਅਸੀਂ ਗੁਲਾਮੀ ਇਹ ਨਹੀਂ ਹੁੰਦੀ ਕਿ ਮੈਂ ਕਹਾਂ ਕਿ ਮੈਂ ਆਜ਼ਾਦੀ ਕਹਿ ਲਓ, ਇਹ ਵੀ ਨਹੀਂ ਹੁੰਦੀ ਇਕੱਲੀ ਕਿ ਮੈਂ ਸਾਰਿਆਂ ਤੋਂ ਵੱਖਰਾ ਤੇ ਮੈਂ ਆਹ ਕਰ ਰਿਹਾ। ਨਹੀਂ, ਆਜ਼ਾਦੀ ਜਿਹੜੀ ਮਾਨਸਿਕ ਤੌਰ ਤੇ ਜਿਹੜੀ ਆਜ਼ਾਦੀ ਜਾਂ ਗੁਲਾਮੀ ਹੈ ਨਾ, ਉਹਨੂੰ ਚੱਕਣਾ ਬਹੁਤ ਟਾਈਮ ਲੱਗ ਜਾਂਦਾ, ਤੇ ਕਈ ਵਾਰ ਚੱਕੀ ਵੀ ਨਹੀਂ ਜਾਂਦੀ ਕਈ ਲੋਕਾਂ ਚ। ਤੋ ਇਹ ਉਹ ਗੁਲਾਮੀ ਦਾ ਇੱਕ ਹੈਗਾ ਵਾ ਕਿ ਨਿਸ਼ਾਨੀ ਕਹਿ ਲਓ, ਮਾਰਕਰ ਕਹਿ ਲਓ, ਕਿ ਜਿਹੜੀ ਲੋਕੀ ਇਹੋ ਜਿਹੇ ਕਰ ਰਹੇ ਨੇ। ਬਾਕੀ ਐਵੇਂ ਵਕੀ ਇੱਕ ਉਹੀ ਅੱਜ ਨਿਊਜ਼ ਤੇ ਬਣਿਆ ਪਿਆ ਵਾ ਕਿ ਹੁਣ ਕਹਿੰਦੇ ਕਿ ਉਹਦਾ ਹੋਰ ਕੋਈ ਉਹਨੇ ਬਣ ਗਿਆ ਜੀ, ਫਲਾਣਾ ਵੇਲਜ਼ ਬਣ ਗਿਆ, ਫਲਾਣਾ ਇਹ ਹੋ ਗਿਆ। Who cares? ਵੀ ਉਦਾਂ ਤੁਸੀਂ ਡੈਮੋਕ੍ਰੇਸੀ ਰੱਖੀ ਹੈ, ਨਾਲੇ ਮੋਨਾਰਕੀ ਰੱਖੀ, ਵੀ ਭਾਈ ਇੱਕ ਪਾਸਾ ਕਰ ਲਓ, ਇੱਕ ਪਾਸੇ, ਹਨਾ। ਇੱਕ ਦੂਜੇ ਪਾਸੇ ਵੀ ਨਾ ਕਿ who cares ਕਹਿ ਦਿੰਦੇ ਜਿੱਦਾਂ ਗੋਰੇ, ਕੀ ਫਰਕ ਪੈਂਦਾ ਵਾ, ਤੁਸੀਂ ਜੋ ਮਰਜ਼ੀ ਕਰੋ। ਹੁਣ ਸਪੇਨ ਦੀ ਮੇਰੀ ਗੱਲ ਹੋ ਰਹੀ ਸੀ, ਉਹਨਾਂ ਦੀ ਵੀ ਹੈਗੀ ਆ ਮੋਨਾਰਕੀ, ਕਹਿੰਦਾ ਸਿਰਫ ਇੱਕ ਅਹੁਦੇ ਪੱਖੋਂ ਹੀ ਆ ਕਿ ਉਹ ਚਲੋ ਉਹਨਾਂ ਦਾ ਚੱਲਦਾ ਆ ਰਿਹਾ, ਤੇ ਪਰ ਉਹਨਾਂ ਦਾ ਕਿ ਉਹਨਾਂ ਨੇ ਵੀ ਪੋਰਟੁਗੀਜ਼ ਨੇ ਵੀ, ਸੋ ਇੱਕ ਟਾਈਮ ਤੇ ਅਮਰੀਕਾ ਤੇ ਸਪੇਨ, ਫਰਾਂਸ ਤੇ ਇੰਗਲੈਂਡ, ਸੋ ਇਹਨਾਂ ਦਾ ਜਿਹੜਾ ਇਹਨਾਂ ਦੇ ਇੱਥੇ ਇੱਕ ਕਬਜ਼ਾ ਹੁੰਦਾ ਸੀਗਾ, ਸੋ ਇਹਨਾਂ ਤੋਂ ਆਜ਼ਾਦੀ ਲਈ ਆ। ਤੇ ਪਰ ਗੱਲਾਂ ਉਹੀ ਆ ਕਿ ਅਸੀਂ ਜਦ ਤੱਕ ਆਪਣੀ ਮਾਨਸਿਕਤਾ ਜਿਹੜੀ ਆ ਉਹਨੂੰ ਆਜ਼ਾਦ ਨਹੀਂ ਕਰਦੇ, ਤਦ ਤੱਕ ਫਿਰ ਇਹੋ ਜਿਹੀਆਂ ਗੱਲਾਂ ਕਰਾਂਗੇ ਅਸੀਂ। ਫਿਰ ਜਾ ਕੇ ਆਪਣੀਆਂ ਪੱਗਾਂ ਨਾਲ ਬੁੱਤ ਸਾਫ਼ ਕਰਾਂਗੇ, ਅਸੀਂ ਇਹੋ ਜਿਹੇ ਕੰਮ ਕਰਾਂਗੇ। ਸੋ ਇਹਦੇ ਵਿੱਚ ਤਾਂ ਇਹੀ ਗੱਲ ਹੈ, ਇਹਦੇ ਵਿੱਚ ਕੀ ਆ, ਸਾਨੂੰ ਆਪਣੀ ਜਿਹੜੀ ਮਾਨਸਿਕਤਾ ਉਹਨੂੰ ਆਪਣੀ ਜਿਹੜੀ ਆ ਉਹਨੂੰ ਚੁੱਕਣ ਦੀ ਲੋੜ ਆ, ਆਜ਼ਾਦ ਕਰਨੀ ਪੈਣੀ ਆ, ਉਹਨੂੰ ਉਚਾਈ ਤੇ ਲੈ ਕੇ ਜਾਣਾ ਪੈਣਾ। ਜਿੱਦਾਂ ਬਾਜ ਇੱਕ ਉਚਾਈ ਤੋਂ ਦੇਖਦਾ ਨਾ, ਉਸ ਉਚਾਈ ਤੇ ਸਾਨੂੰ ਆਪਣੀ ਮਾਨਸਿਕਤਾ ਨੂੰ ਲੈ ਕੇ ਜਾਣਾ ਪੈਣਾ, ਤਾਂ ਅਸੀਂ ਮੁਕਤੀ ਪਾਵਾਂਗੇ। ਫਤਿਹ ਨਾਲ ਫਤਿਹ ਬੁਲਾਉਂਦੇ ਆ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸੰਦੀਪ ਜੀ। ਜੀ ਬਿਲਕੁਲ ਜੀ, ਇਹਨਾਂ ਨੇ ਕਈ ਗੱਲਾਂ ਦੇ ਹਵਾਲੇ ਦਿੱਤੇ ਰਾਜ ਜੀ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਅਰਜਨਟੀਨਾ ਵਾਲਿਆਂ ਦਾ, ਇਸ ਤਰ੍ਹਾਂ ਇਹਨਾਂ ਨੇ ਸਪੇਨ ਦਾ ਜ਼ਿਕਰ ਕੀਤਾ ਕਿ ਸਪੇਨੀ ਬੰਦੇ, ਮੈਨੂੰ ਲੱਗਦਾ ਅਸੀਂ ਥੋੜੇ ਜਿਹੇ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਕਈ ਗੱਲਾਂ 'ਚ। ਨਹੀਂ, ਮੈਂ ਹੁਣੇ ਸੱਚ ਇਨਫੈਕਟ ਮੈਂ ਅਪਡੇਟ ਕਰਦਾ ਜਾਵਾਂ ਜੀ, ਮੋਦੀ ਸਾਹਿਬ ਨੂੰ ਤਾਂ ਦੁੱਖ ਹੀ ਬੜਾ ਲੱਗਾ। ਅੱਛਾ,
ਕਹਿੰਦੇ ਜੀ ਇੱਕ ਦਿਨ ਦੀ ਮਾਰਨਿੰਗ ਰੱਖਣੀ ਆ, ਅਫਸੋਸ ਦਾ ਦਿਹਾੜਾ। ਜਿਨ੍ਹਾਂ ਤੋਂ ਆਜ਼ਾਦੀ ਲਈ ਆ ਉਹਨਾਂ ਦੇ ਜਿਹੜੇ ਮਰਗ ਦੇ ਉੱਤੇ ਇੰਨਾ ਅਫਸੋਸ, ਤੇ ਅੱਧੇ ਦੇ ਉੱਤੇ ਹਾਫ ਸਟਾਫ ਦੇ ਉੱਤੇ ਕਹਿੰਦੇ ਝੰਡਾ ਰੱਖਣਾ। ਇੰਨਾ ਜਿਹੜਾ ਆ ਉਹ ਉਹਨਾਂ ਨੂੰ ਦੁੱਖ ਲੱਗਾ। ਅਗਸਤ ਨੰਗੀ ਨੂੰ ਮਹੀਨਾ ਵੀ ਨਹੀਂ ਹੋਇਆ ਹੈ। ਅਗਸਤ ਨੰਗੀ ਨੂੰ ਮਹੀਨਾ ਵੀ 15 ਨਹੀਂ ਆਈ ਅਜੇ, ਦਿਹਾੜਾ ਨੰਗੀ ਨੂੰ ਮਹੀਨਾ ਮਹਾ ਉਤਸਵ ਮਨਾਉਂਦੇ ਸੀਗੇ। ਇਹਨਾਂ ਤੋਂ ਆਜ਼ਾਦੀ ਤੋਂ ਬਣਾਇਆ ਸੀ ਜਾਂ ਕਿੱਥੋਂ ਬਣਾਇਆ ਸੀ? ਹਾਂ, ਮਤਲਬ ਇਹਨਾਂ ਤੋਂ ਆਜ਼ਾਦੀ ਸੀ, ਬ੍ਰਿਟਿਸ਼ ਤੋਂ। ਦੇਖ ਲਓ। ਪਰ ਤੁਸੀਂ ਦੇਖੋ ਨਾ, ਸਾਡੇ ਕਨਸਟੀਟਿਊਸ਼ਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੀ ਬ੍ਰਿਟਿਸ਼ ਵਾਲਿਆਂ ਨੇ ਰੱਖੀਆਂ ਹੋਈਆਂ। ਨਹੀਂ, ਉਹ ਤਾਂ ਫਿਰ ਇਦਾਂ ਨਾ ਵੀ ਪੋਲੀਟੀਕਲ ਸਿਸਟਮ ਵੀ ਬ੍ਰਿਟਿਸ਼ ਵਾਲਾ ਬਿਲਕੁਲ ਉਦਾਂ ਦਾ ਹੀ ਆ। ਉਹਨਾਂ ਨੇ ਉਸ ਹਿਸਾਬ ਦੇ ਚ ਗੁਲਾਮੀ ਦਾ ਕਣ ਤਾਂ ਪਿਆ ਵਾ ਬਣਿਆ ਜੀ। ਜੁੜੇ ਨੇ ਆਪਣੇ ਨਾਲ ਪ੍ਰਗਟ ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੱਲ ਇਹ ਹੈ ਜੀ, ਮੋਦੀ ਤੇ ਮਨਾਉਣਾ ਹੀ ਹੈ। ਜੇ ਮੋਦੀ ਨੂੰ ਨਾਲ ਰਾਜ ਭਾਗ ਦੇ ਕੇ ਜਾਂਦੇ ਤੇ ਉਹਨੇ ਮੋਦੀ ਨੇ ਪ੍ਰਧਾਨ ਮੰਤਰੀ ਕਿੱਥੋਂ ਹੋਣਾ ਸੀ? ਸੋਗ ਤੇ ਸਾਨੂੰ ਹੈ ਜਿਨ੍ਹਾਂ ਨੇ ਆਜ਼ਾਦੀ ਵੇਲੇ ਇੰਨੀਆਂ ਕੁਰਬਾਨੀਆਂ ਕੀਤੀਆਂ। ਸਾਡਾ ਸਿੱਖ ਰਾਜ ਲੈਂਦੇ ਸਾਨੂੰ ਮਿਲਿਆ ਵੀ ਕੱਖ ਨਾ, ਸਗੋਂ ਹੋਰ ਵੰਡ ਗਏ ਤੇ ਲੱਖਾਂ ਲੋਕ ਫੇਰ ਮਰਵਾ ਗਏ, ਜਿਹੜੇ ਅੱਜ ਤੱਕ ਵੀ ਅਸੀਂ ਸੰਤਾਪ ਭੋਗਣ ਡਏ ਆ। ਫਿਰ ਦੂਜੀ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ, ਕੱਲ ਵੀ ਆਪਾਂ ਪ੍ਰੋਗਰਾਮ ਕੀਤਾ ਸੀ ਸਾਰਾਗੜੀ ਤੇ। ਅਸੀਂ ਇੱਕੋ ਗੱਲ ਆਖੀ ਜਾਂਦੇ ਸੀ, ਸਾਡੇ ਸੂਰਮਿਆਂ ਦਾ ਉਹਨਾਂ ਮੁੱਲ ਬੜਾ ਪਾਇਆ। ਉਹ ਬਲਦ ਥੋੜਾ ਚਿਰ ਬਾਅਦ ਹੀ ਹੈ ਨਾ, ਬਲਦ ਤੇ ਉਹਨੂੰ ਉੱਤੇ ਪਾ ਕੇ ਨਾ ਫੁਲਕਾਰੀ ਦੱਬੀ ਦਾ ਵੀ ਇਹਦਾ ਅਸੀਂ ਧਾਨ ਖਾਧਾ ਵਾ, ਇਹਨੇ ਸਾਡੀ ਸੇਵਾ ਕੀਤੀ ਹੈ। ਤੇ ਉਹਨਾਂ ਕੀ ਮੁੱਲ ਪਾਤਾ? ਉਹ ਮੁੱਲ ਪਾ ਕੇ ਪਹਿਲੇ ਵਿਸ਼ਵ ਦੀ ਪਹਿਲੀ ਲੜਾਈ 'ਚ ਫਿਰ 80,000 ਸਾਡੇ ਪੰਜਾਬੀ ਮਾਰੇ ਗਏ ਤੇ 80-90,000 ਤੋਂ ਜ਼ਿਆਦਾ ਜ਼ਖਮੀ ਹੋ ਕੇ ਘਰਾਂ ਨੂੰ ਆ ਗਏ। ਤੇ ਉਹ ਉਹਨਾਂ ਉੱਥੇ ਬੋਤਲਾਂ ਤੇ ਉੱਥੇ ਉਹਨਾਂ ਦੇ ਨਾਂ ਲਿਖ ਦਿੱਤੇ। ਤੇ ਅਸੀਂ ਕੱਲ ਇੰਨਾ ਪ੍ਰੋਗਰਾਮ ਵਧੀਆ ਕਰਕੇ ਗਏ ਵੀ ਸਾਡੇ ਤੇ ਸੂਰਬੀਰਾਂ ਦਾ ਮੁੱਲ ਹੀ ਬੜਾ ਪਾਇਆ ਉਹਨੇ। ਇਹ ਨਹੀਂ ਵੇਖਿਆ ਵੀ ਉਹ ਇੰਨਾ ਕੁ ਮੁੱਲ ਪਾ ਕੇ ਤੇ ਸਾਨੂੰ ਵੱਟਿਆ ਕਿੰਨਾ ਉਹਨਾਂ। ਉਹਦੇ ਬਦਲੇ ਕਰਨਵੀਰ ਜੀ ਸਾਨੂੰ ਦੇ ਕੇ ਕੀ ਗਏ ਇੰਨੀਆਂ ਕੁਰਬਾਨੀਆਂ ਦਾ। ਫੇਰ ਸਾਡਾ ਪਹਿਲਾਂ ਤੇ ਲੁੱਟ ਕੇ ਲੈ ਗਏ, ਮੁੜ ਕੇ ਸਾਨੂੰ ਕੀ ਦੇ ਕੇ ਗਏ? ਤੇ ਸਾਨੂੰ ਤੇ ਉਦੋਂ ਵੀ ਰੋਣਾ ਸੀ ਤੇ ਅੱਜ ਵੀ ਰੋਣਾ। ਧੰਨਵਾਦ ਜੀ, ਮਿਹਰਬਾਨੀ ਜੀ। ਬਿਲਕੁਲ ਜੀ, ਮੁੱਲ ਤਾਂ ਉਹਨਾਂ ਨੇ ਉੱਥੇ ਕਾਹਦਾ ਪਾਇਆ? ਵਰਤਿਆ ਜੀ, ਸਿਰਫ ਵਰਤਿਆ, ਹੋਰ ਕੁਛ ਨਹੀਂ ਕੀਤਾ। ਆਪਾਂ ਦੇਖਦੇ ਹਾਂ ਜਦੋਂ ਜੂਨ 84 ਦਾ ਘੱਲੂ ਘਾਰਾ ਵਾਪਰਦਾ ਹੈ, ਜਿਹੜਾ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲਾ ਹੁੰਦਾ ਆ, ਉਸ ਟਾਈਮ ਦੇ ਉੱਤੇ ਇਹ ਜਿਹੜੇ ਬ੍ਰਿਟੇਨੀ ਲੋਕ ਹੀ ਸੀਗੇ ਜਿਨ੍ਹਾਂ ਨੇ ਉਸ ਟਾਈਮ ਦੇ ਉੱਤੇ ਜਿਹੜੀ ਇੰਦਰਾ ਸੀਗੀ ਉਹਦੀ ਮਦਦ ਜਿਹੜੀ ਉਹ ਕੀਤੀ ਆ। ਹੁਣ ਜੱਗੀ ਜੌਲ ਅੰਦਰ MI5 MI6 ਜਿਹੜੀ ਉਹਨਾਂ ਦੀ ਖੂਫੀਆ ਏਜੰਸੀਆਂ ਆ, ਉਹਨਾਂ ਦੇ ਉੱਤੇ ਕੱਲ ਕਿਸੇ ਨੇ ਉੱਥੇ ਦੀ ਪਾਰਲੀਮੈਂਟ ਦੇ ਵਿੱਚ ਇਸ ਦੇ ਬਾਰੇ ਸਵਾਲ ਜਿਹੜੇ ਆ ਉਹ ਜ਼ਰੂਰ ਪੁੱਛੇ ਸੀਗੇ। ਜਰਨੈਲ ਸਿੰਘ ਜੀ ਜੁੜੇ ਨੇ ਆਪਣੇ ਨਾਲ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰ ਵੀਰ ਜੀ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਉਹ ਮੋਦੀ ਸਾਹਿਬ ਤਾਂ ਨਾ ਉਹ ਤਾਂ ਮਾਫੀ ਮੰਗਦਾ, ਉਹਨਾਂ ਦਾ ਜਿਹੜਾ ਬੁਲਬੁਲ ਜੀ ਤੇ ਚਿੜੀ ਤੇ ਬਹਿ ਕੇ ਬਿਨਾ ਉਹ ਜਾਂਦਾ ਹੀ ਨਾ ਸਬਰ ਕਰ। ਹਾਂ, ਸਵਾਸ ਵਰ ਕੇ ਮੈਨੂੰ ਕਹਿਣਾ ਨਹੀਂ ਆਉਂਦਾ। ਚਲੋ ਕੋਈ ਨਹੀਂ, ਮੈਂ ਇੱਧਰ ਟ੍ਰੈਫਿਕ ਸੀ ਬਹੁਤ। ਉਹ ਪਹਿਲਾਂ ਜਿਉਂਦਾ ਮਾਫੀਆਂ ਮੰਗਦਾ ਰਹੇ ਵੀ ਹੁਣ ਉੱਥੇ ਮਰਿਆ ਤੇ ਰਾਣੀ ਜਾਂਦੀ ਰਹੀ ਤਾਂ ਫਿਰ ਉੱਥੇ ਕਿਤੇ ਬੜਾ ਤੰਗ ਨਾ ਕਰੇ, ਮਾਫੀਆਂ ਫਿਰ ਮੰਗੂ ਵੀ ਅਸੀਂ ਤਾਂ ਭਾਈ ਤੇਰੇ ਮਰਨ ਤੇ ਅਫਸੋਸ ਵੀ ਕੀਤਾ ਤੇ ਤੂੰ ਜਾਣ ਦੇ। ਉਹਦਾ ਤਾਂ ਇੱਕ ਦਿਨ ਦਾ ਝੰਡਾ ਕਰਨਾ ਇਹਨਾਂ ਨੇ ਨੀਵਾਂ ਜਿਹੜਾ। ਤੇ ਗੱਲ ਆ ਵੀ ਵੇਖੋ, ਸਦਾਮ ਹੁਸੈਨ ਸੀ, ਗਦਾਫੀ ਸੀ, ਕਿੰਨੇ ਮਾਰੇ ਤੇ ਜਿਹੜੇ ਬੰਦੇ, ਜਾਂ ਹੁਣ ਦੂਜਾ ਜੀ ਨੇ 9/11 ਕਰਾਇਆ ਸੀ, ਉਹ ਵੀ ਮਾਰਿਆ ਸੀਗਾ। ਉਹ ਖੁਸ਼ੀ ਥੋੜੋ, ਪਰ ਗੱਲ ਜਿਹੜਾ ਬੰਦਾ ਮਾਰਦਾ ਕਿਸੇ ਨੂੰ ਐਵੇਂ ਨਜਾਇਜ਼ ਉਹਨਾਂ ਦੀਆਂ ਪ੍ਰਾਪਤੀਆਂ ਜਿਉਣਾ ਦੁੱਭਰ ਕਰਦਾ ਬਿਨਾਂ ਕਾਰਨ ਤੋਂ, ਜੇ ਕੋਈ ਹੱਕ ਮੰਗਦਾ ਤੇ ਉਹਨੂੰ ਜੇਲ੍ਹਾਂ 'ਚ ਰੱਖਣਾ ਸਾਰੀ ਉਮਰ। ਤੇ ਉਹਨਾਂ ਨੇ ਬਾਈ ਖੁਸ਼ੀ ਮਨਾਉਣੀ। ਤੇ ਜਿਹੜੇ ਇਹ ਵਿਕਿਆ ਹੋਇਆ ਮਾਲ ਆ ਨਾ, ਜਿਹੜੇ ਮੋਦੀ ਦੇ ਚਮਚੇ ਹੋਣਗੇ, ਖੋਲੇ ਉਹਨਾਂ ਦੇ ਗੁਰਦੁਆਰੇ, ਉਹਨਾਂ ਨੇ ਜਿਹੜੇ ਪ੍ਰਕਾਸ਼ ਕਰਾਏ ਆ। ਦੂਜਾ ਨਹੀਂ ਕੋਈ ਕਰਾਉਂਦਾ, ਜਿਹੜਾ ਅਸਲ ਆ ਉਹ ਨਹੀਂ ਕਰਾਉਂਦਾ। ਉਹ ਆਦਾ ਵੀ ਦੀਵੇ ਬਾਲਦੇ ਆ ਵੀ ਇਹ ਚੰਗੀ ਮਗਰੋਂ ਲੱਸੀ ਹੈ ਤੇ ਕੋਈ ਹੋਰ ਨਾ ਇਹਦਾ ਜੰਮੇ ਜੀ। ਮੇਰਾ ਤਾਂ ਇੰਨਾ ਹੀ ਕਹਿਣਾ ਸੀਗਾ ਜੀ। ਥੈਂਕ ਯੂ ਜੀ, ਮਿਹਰਬਾਨੀ, ਸ਼ੁਕਰੀਆ। ਉਹ ਤਾਂ ਉਹਨਾਂ ਨੇ ਚੁਣ ਲਿਆ ਜੀ ਦੁਬਾਰੇ, ਜਿਹੜਾ ਹੋਰ ਜਿਹਨੇ ਹੋਣਾ ਉਹ ਤਾਂ ਉਹਦਾ ਮੁੰਡਾ ਲਾ ਲਿਆ ਉਹਨਾਂ ਨੇ। 73 ਸਾਲਾਂ ਦਾ ਸ਼ਹਿਜ਼ਾਦਾ ਹੁਣ ਬਣਿਆ ਰਾਜਾ। ਪ੍ਰਿੰਸ ਤੋਂ ਹੁਣ ਕਿੰਗ ਚਾਰਲਸ ਉਹਨੇ ਜਿਹੜਾ ਆਪਣਾ ਨਾਮ ਰੱਖ ਲਿਆ ਆ। ਸੋ ਚਾਰਲਸ III, ਪਹਿਲੋਂ ਵੀ 2 ਨਾਂ ਦੇ ਜਿਹੜੇ ਕਿੰਗ ਜਿਹੜੇ ਚਾਰਲਸ ਰਹੇ ਆ,
ਉਹਨਾਂ ਦੀ ਕਾਰਜਕਾਰੀ ਵੀ ਜਿਹੜੀ ਹੈ ਬਹੁਤੀ ਚੰਗੀ ਜਿਹੜੀ ਉਹ ਨਹੀਂ ਰਹੀ। ਰਹੀ। ਪਹਿਲਾ ਜਿਹੜਾ ਸੀਗਾ ਇਸ ਨਾਂ ਦੇ ਰਾਜੇ ਦਾ, ਉਹਦੇ ਦੌਰਾਨ ਸਿਵਲ ਵਾਰ ਹੋਈ ਉੱਥੇ। ਹਾਂਜੀ। ਦੂਜੇ ਨੇ ਵਿਆਹ ਤੋਂ ਬਾਅਦ ਬਹੁਤ ਸਾਰੇ ਜਿਹੜੇ ਨਿਆਣੇ ਉਹਦੇ ਸੀਗੇ। ਸੋ ਉਸ ਚੀਜ਼ ਤੁਹਾਨੂੰ ਯਾਦ ਹੋਣਾ ਕਈ ਬ੍ਰਿਟਿਸ਼ਰਸ ਵੀ ਸੀਗੇ ਜਿਨ੍ਹਾਂ ਨੇ ਮਹਾਰਾਜਾ ਦਲੀਪ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ। ਇਹ ਜ਼ਿਕਰ ਆਉਂਦਾ ਹੈ। ਜ਼ਿਕਰ ਜ਼ਰੂਰ ਆਉਂਦਾ, ਇੱਥੋਂ ਤੱਕ ਕਿ ਵੀ ਜਿਹੜੇ ਯੂਰਪ ਦੇ ਕਈ ਜਰਨੈਲ ਵੀ ਸੀਗੇ, ਹਾਂਜੀ। ਉਹ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਫੌਜ ਦੇ ਵਿੱਚ ਆ ਕੇ ਕੰਮ ਵੀ ਨੌਕਰੀ ਵੀ ਕਰਦੇ ਰਹੇ ਆ। ਸੋ ਤਰ੍ਹਾਂ ਦੀਆਂ ਜਿਹੜੀਆਂ ਕੂਟਨੀਤਿਕ ਸੋ ਵਧੀਆ ਸੀਗਾ ਉਹਨਾਂ ਨੂੰ। ਪਰ ਜਿਹੜੀ ਬੇਸ਼ੁਮਾਰ ਦੌਲਤ ਜਿਹੜੀ ਹੈ ਇੱਥੇ, ਕਹਿੰਦੇ ਟ੍ਰਿਲੀਅਨਸ ਆਫ ਡਾਲਰ ਅੱਜ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਟ੍ਰਿਲੀਅਨਸ ਆਫ ਡਾਲਰ ਦੀ ਜਿਹੜੀ ਇਹਨਾਂ ਨੇ ਧਨ ਜਾਇਦਾਦ ਜਿਹੜੀ ਉਹ ਲੁੱਟ ਕੇ ਰਹਿ ਗਏ। ਤੇ ਲੋਕ ਆਪਾਂ ਨੂੰ ਪਤਾ ਹੀ ਆ ਵੀ ਗਰੀਬੀ 'ਚ ਕਿੱਦਾਂ ਉੱਥੇ ਰਹਿ ਰਹੇ। ਆਪਾਂ ਲੈਂਦੇ ਹਾਂ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਗੱਲਾਂ ਬਾਤਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰੱਖਾਂਗੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਪ੍ਰਵੀਨ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿੰਨੇ ਵੀ ਸਰੋਤੇ ਜੁੜੇ ਹੋਏ ਨੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰਵੀਨ, ਆਪਾਂ ਗੱਲਬਾਤ ਕਰ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਬ੍ਰਿਟੇਨ ਦੀ ਰਾਣੀ ਸੀਗੀ ਹਾਂਜੀ ਉਸ ਦਾ ਦੇਹਾਂਤ ਹੋਇਆ ਤੇ ਕੀ ਕੁਛ ਬ੍ਰਿਟੇਨ ਨੇ ਐਕਚੁਅਲ ਦੇ ਵਿੱਚ ਆਪਣੇ ਨਾਲ ਕੀਤਾ। ਸਭ ਤੋਂ ਅਖੀਰ ਦੇ ਵਿੱਚ ਪੂਰੀ ਦੁਨੀਆ ਦੇ ਉੱਤੇ ਕਬਜ਼ਾ ਜਿਹੜਾ ਉਹ ਕਰਨ ਵਾਲੇ ਬਾਕੀ ਜਿਹੜੇ ਉਸ ਟਾਈਮ ਦੇ ਵੱਖ-ਵੱਖ ਰਿਆਸਤਾਂ ਸੀਗੀਆਂ, ਉਦੋਂ ਤਾਂ ਹਿੰਦੁਸਤਾਨ ਦਾ ਇੱਦਾਂ ਕੋਈ ਹਾਂਜੀ ਕਨਸੈਪਟ ਸ਼ਾਇਦ ਜਿਹੜਾ ਉਹ ਨਹੀਂ ਸੀਗਾ। ਵੱਖ-ਵੱਖ ਰਿਆਸਤਾਂ ਜਿਹੜੀਆਂ ਸੀਗੀਆਂ, ਜਿੱਦਾਂ ਸਿੱਖ ਰਾਜ ਸੀ ਉੱਦਾਂ ਹੋਰ ਵੱਖ-ਵੱਖ ਫਿਰ ਰਾਜ ਸੀਗੇ। ਹੈਦਰਾਬਾਦ ਵਾਲੇ ਵੱਖਰੇ ਸੀਗੇ, ਮਹਾਰਾਸ਼ਟਰ ਵਾਲੇ ਵੱਖਰੇ ਸੀ। ਰਾਜਪੂਤ ਸੀ। ਹਾਂ, ਸਾਰੇ ਜਣੇ ਜਿਹੜੇ ਆ ਉਹ ਮਰਾਠੇ ਵੱਖਰੇ ਸੀ, ਏਦਾਂ ਸਾਰੇ ਜਣੇ ਉਹ ਸੀਗੇ। ਸੋ ਉਸ ਦਰਮਿਆਨ ਜਿਹੜਾ ਸੀਗਾ ਰਾਜ, ਸਿੱਖ ਰਾਜ, ਉਹ ਸਭ ਤੋਂ ਅਖੀਰ ਦੇ ਵਿੱਚ ਇਹ ਕਾਬੂ ਦੇ ਵਿੱਚ ਆਪਣੇ ਲੈ ਕੇ ਆਉਂਦੇ ਨੇ ਵੀ ਉਹਨਾਂ ਨੂੰ ਗੁਲਾਮ ਜਿਹੜਾ ਉਹ ਬਣਾਉਂਦੇ ਨੇ। ਉਸੇ ਦੌਰਾਨ ਬੇਸ਼ਕੀਮਤੀ ਜਿਹੜੀਆਂ ਚੀਜ਼ਾਂ ਆ ਪ੍ਰਵੀਨ, ਉਹ ਵੀ ਜਿਹੜੀਆਂ ਆ ਉੱਥੋਂ ਲੈ ਜਾਂਦੇ ਨੇ। ਕੋਹੀਨੂਰ ਹੀਰਾ ਜਿਹੜਾ ਉਹ ਉਸਦਾ ਨਾਮ ਅਕਸਰ ਇਸ ਚੀਜ਼ ਦੇ ਵਿੱਚ ਆ ਜਾਂਦਾ ਆ, ਪਰ ਦੱਸਿਆ ਜਾਂਦਾ ਮੁਲਾਂਕਣ ਜਦੋਂ ਕਰਦੇ ਆ ਕਹਿੰਦੇ 45 ਟ੍ਰਿਲੀਅਨ ਡਾਲਰ ਦੀ ਲਾਗਤ ਦੀਆਂ ਚੀਜ਼ਾਂ ਜਿਹੜੀਆਂ ਆ ਬ੍ਰਿਟੇਨ ਨੇ ਇਕੱਲੀ ਭਾਰਤ ਤੇ ਜਿਹੜਾ ਸਿੱਖ ਰਾਜ ਆ ਉਸ ਦੇ ਵਿੱਚੋਂ ਹੀ ਜਿਹੜੀਆਂ ਉਹ ਲੈ ਗਏ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਕਾਇਦਾ ਸਾੜਨ ਦੇ ਲਈ ਵੱਧ ਪੈਸੇ ਤੇ ਹਥਿਆਰ ਜਿਹੜਾ ਉਹ ਘੱਟ ਜਿਹੜਾ ਕਿਤੇ ਵੀ ਪੜ੍ਹਾਈ ਤੋਂ ਬਸ ਮੈਨੂੰ ਹੁਣ ਐਗਜ਼ੈਕਟਲੀ ਨਹੀਂ ਜਿਹੜਾ ਯਾਦ, ਪਰ ਫਰਕ ਸੀਗਾ ਵੀ ਪੜ੍ਹਾਈ ਤੋਂ, ਆਪਣੇ ਇਤਿਹਾਸ ਤੋਂ, ਆਪਣੇ ਜਿਹੜੇ ਉਸ ਚੀਜ਼ ਤੋਂ ਜਿਹੜਾ ਉਹਨਾਂ ਨੂੰ ਕਿੱਦਾਂ ਦੂਰ ਕਰਨਾ। ਤੁਸੀਂ ਦੇਖੋ ਵੀ ਕਿੱਥੇ ਤੱਕ ਜਿਹੜੀ ਆ ਇਹਨਾਂ ਦੀਆਂ ਚਾਲਾਂ। ਮੈਂ ਬੀਬੀ ਨੂੰ ਨਹੀਂ ਦੋਸ਼ ਦਿੰਦਾ ਵੀ ਇਕੱਲਾ ਇਹਨੇ ਕੀਤਾ ਆ, ਪਰ ਇਹ ਉਦੋਂ ਇੱਕ ਵਾਰੀ ਉੱਥੇ ਵੀ ਆਈ, ਪੰਜਾਬ ਦੇ ਵਿੱਚ ਵੀ ਆਈ। ਜਲਿਆਂਵਾਲੇ ਬਾਗ ਦਾ ਕਾਂਡ ਜਿਹੜਾ ਵਾਪਰਿਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋਈਆਂ ਇਹਨਾਂ ਨੇ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਇਸ ਦੇ ਕੋਲੋਂ ਇਹ ਨਹੀਂ ਬਣ ਪਾਈ ਵੀ ਮੈਂ ਇਹਨਾਂ ਦੇ ਕੋਲੋਂ ਤੇ ਦੁਨੀਆ ਦੇ ਕੋਲੋਂ ਜਿੱਥੇ ਜਿੱਥੇ ਲੋਕਾਂ ਨੂੰ ਅਸੀਂ ਗੁਲਾਮ ਬਣਾ ਕੇ ਰੱਖਿਆ ਵੀ ਐਟਲੀਸਟ ਮਾਫੀ ਮੰਗ ਲਈਏ, ਫਿਰ ਸ਼ਾਇਦ ਕਿਸੇ ਦੀ ਗੱਲ ਕੋਈ ਹੋਰ ਹੁੰਦੀ। ਇਹ ਤਾਂ ਆਉਣ ਵਾਲੇ ਦਿਨਾਂ 'ਚ ਜਿੱਦਾਂ ਇਸ ਨੂੰ ਜਾਂ ਇਸ ਮੋਨਾਰਕੀ ਨੂੰ ਲੋਕ ਕਰ ਰਹੇ ਆ ਵੀ ਬਾਅਦ 'ਚ ਇਹ ਵੀ ਨਾ ਕਹਿਣ ਲੱਗ ਜਾਣ ਪ੍ਰਵੀਨ ਵੀ ਔਰੰਗਜ਼ੇਬ ਵੀ ਉਹ ਬੜੇ ਚੰਗੇ ਸੀਗੇ ਜੀ, ਵੀ ਉਹਨਾਂ ਨੇ ਏਦਾਂ ਕੀਤਾ, ਵੀ ਉਹ ਵੀ ਰਾਜੇ ਸੀਗੇ। ਇਹ ਸੋ ਭਾਈ ਇੱਥੇ ਥੋੜੀ ਜਿਹੀ ਲੀਕ ਜਿਹੜੀ ਆ ਨਾ ਆਪਾਂ ਨੂੰ ਖਿੱਚਣ ਦੀ ਜਿਹੜੀ ਉਹ ਪੈਂਦੀ ਆ, ਤੇ ਖਿੱਚਣ ਦੀ ਜ਼ਰੂਰਤ ਵੀ ਜਿਹੜੀ ਉਹ ਹੈਗੀ। ਵੈਸੇ ਇੱਕ ਗੱਲ ਇਹ ਵੀ ਵੇਖੀ ਜਾਣੀ ਚਾਹੀਦੀ ਹੈ ਨਾ ਕਿ 1947 ਤੋਂ ਬਾਅਦ ਜਦੋਂ ਆਪਾਂ 84 ਚੋਣਾਂ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਆ, ਉਦੋਂ ਵੀ ਇੰਗਲੈਂਡ ਦੀਆਂ ਜਿਹੜੀਆਂ ਏਜੰਸੀ ਸੀਗੀਆਂ ਇਨਵੋਲਵ ਸੀਗੀਆਂ। ਹਾਂਜੀ ਤੇ ਹੁਣ ਤੁਸੀਂ ਜੱਗੀ ਜੋਹਲ ਵਾਲਾ ਮਸਲਾ ਦੇਖ ਲਓ, ਉਹਦੇ 'ਚ ਵੀ ਉਹਨਾਂ ਦਾ ਜਿਹੜਾ ਸ਼ੱਕ ਕੀ ਹੁਣ ਕਈ ਗੱਲਾਂ ਤਾਂ ਪ੍ਰਤੱਖ ਹੀ ਹੋ ਗਈਆਂ ਕਿ ਜੱਗੀ ਜੋਹਲ ਵਾਲੇ ਮਸਲੇ ਦੇ ਵਿੱਚ ਇਨਫੋਰਮੇਸ਼ਨ ਦਾ ਆਦਾਨ ਪ੍ਰਦਾਨ ਜਿਹੜਾ ਉਹ ਹੋਇਆ। ਤਾਂ ਇਹ ਗੱਲ ਹੈ ਕਿ ਚਲੋ ਇੱਕ ਖੈਰ ਇੱਕ ਸਿੰਗਲ ਇਨਸਾਨ ਆ ਜਿਹੜਾ, ਪਰ ਉਹ ਇਨਸਾਨ ਇਕੱਲਾ ਇਨਸਾਨ ਹੀ ਨਹੀਂ ਹੈ, ਉਹ ਇੱਕ ਤਖਤ ਤੇ ਬਿਰਾਜਮਾਨ ਸੀ। ਉਹਦੇ ਕਈ ਲੋਕ ਉਹਦੀ ਮਹਿਮਾ ਮੰਨਣ ਕਰ ਰਹੇ ਨੇ ਕਿ ਜੀ ਉਹਦੇ ਜੀਵਨ ਦੇ ਵਿੱਚ ਆਹ ਗੁਣ ਸੀ। 14 ਸਾਲ ਦੀ ਉਮਰ ਦੇ ਵਿੱਚ ਰੇਡੀਓ ਤੇ ਬਹਿ ਗਏ, ਦੂਜੇ ਵਿਸ਼ਵ ਯੁੱਧ ਦੇ ਵੇਲੇ ਹਾਲਾਤ ਬੜੇ ਨਾਜ਼ੁਕ ਸੀਗੇ, ਉਹਨੇ ਜਿਸ ਤਰੀਕੇ ਨਾਲ ਸੰਭਾਲਿਆ। ਫਿਰ ਉਸ ਤੋਂ ਬਾਅਦ ਕਈ ਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਕਈ ਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੇ ਤੌਰ ਤਰੀਕਿਆਂ ਦੇ ਨਾਲ ਜਿਹੜਾ ਗੱਲਬਾਤ ਆ ਉਹ ਕੀਤੀ ਤੇ ਸੁਖਾਵੇਂ ਸੰਬੰਧ ਜਿਹੜੇ ਉਹ ਸਥਾਪਿਤ ਕੀਤੇ। ਪਰ ਇੱਥੇ ਇੱਕ ਇਹ ਵੀ ਗੱਲ ਜ਼ਿਕਰਤ ਹੈ ਕਿ ਜੇਕਰ ਉਹ ਚਾਹੁੰਦੇ ਤਾਂ, ਕਿਉਂਕਿ ਇੱਕ ਮਨਾਰਕੀ ਆ ਤੇ ਉਹਨਾਂ ਕੋਲ ਇੱਕ ਰੁਤਬਾ ਸੀਗਾ ਇੰਗਲੈਂਡ ਦੇ ਹਿਸਾਬ ਦੇ ਨਾਲ, ਤਾਂ ਉਹ ਇਹਨਾਂ ਦੇਸ਼ਾਂ ਦੇ ਜਿਹੜੇ ਜ਼ਖਮ ਆ ਉਹਨਾਂ ਦੇ ਉੱਤੇ ਉਹ ਮੱਲਮ ਪੱਟੀ ਜਿਹੜੀ ਆ ਕਰ ਸਕਦੇ ਸੀ, ਪਰ ਸ਼ਾਇਦ ਉਹਨਾਂ ਨੇ ਨਹੀਂ ਕੀਤਾ। ਜਿਵੇਂ ਬਿਲਕੁਲ ਆਪਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਕੈਨੇਡਾ ਨੇ ਕਾਮਾਗਾਟਾ ਮਾਰੂ ਦੀ ਘਟਨਾ ਦੇ ਲਈ ਜਿਹੜਾ ਉਹ ਮਾਫੀ ਮੰਗੀ ਆ ਤੇ ਬਕਾਇਦਾ ਉਹਦੇ ਜਿਹੜੇ ਸ਼ਹੀਦ ਆ ਉਹਨਾਂ ਨੂੰ ਮੰਨਿਆ, ਤੇ ਨਾਲੋਂ ਨਾਲ ਇਹ ਵੀ ਮੰਨਿਆ ਕਿ ਉਹ ਇੱਕ ਕੈਨੇਡਾ ਦੇ ਇਤਿਹਾਸ ਦੇ ਵਿੱਚ ਬਹੁਤ ਕਾਲਾ ਦਿਨ ਸੀਗਾ। ਪਰ ਬ੍ਰਿਟਿਸ਼ ਤਰਫੋਂ ਹਾਲੇ ਤੱਕ ਇਹੋ ਜਿਹੀ ਕੋਈ ਪਹਿਲ ਜਿਹੜੀ ਆ ਉਹ ਨਹੀਂ ਹੋਈ ਹੈ। ਜੀ ਪ੍ਰਵੀਨ, ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਉਹ ਦੇਖਦੇ ਹਾਂ ਜੀ, ਇਹਨਾਂ ਦੇ ਜਿਹੜੇ ਰਾਜਾਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਦੀਆਂ ਕਾਲੋਨੀ ਸੀਗੀਆਂ, ਲੋਕਾਂ ਦਾ ਵਰਗੀਕਰਨ ਵੀ ਹੋਇਆ। ਬਿਲਕੁਲ
ਜਿਹੜਾ ਆਪਾਂ ਅਪਾਰਥਾਈਡ ਜਿਹੜਾ ਦੇਖਿਆ ਨਾ ਅਫਰੀਕਾ ਦੇ ਜਿਹੜੇ ਮੁਲਕਾਂ ਦੇ ਹਾਂਜੀ, ਵਿੱਚ, ਕਾਲੇ ਮੂਲ ਦੇ ਕਾਲੇ ਚਮੜੀ ਵਾਲਿਆਂ ਦਾ ਵੱਖਰਾ, ਗੋਰਿਆਂ ਦਾ ਵੱਖਰਾ, ਉਹ ਵੱਖਰਾ, ਸਾਰੀਆਂ ਚੀਜ਼ਾਂ, ਇਹ ਇਦਾਂ ਦੇ ਜਿਹੜੇ ਸਾਮਰਾਜ ਸੀਗੇ ਨਾ, ਇਹ ਜਿਹੜੀ ਵਾਈਟ ਸੁਪਰਮੇਸੀ ਆ, ਹਾਂਜੀ, ਉਸ ਨੂੰ ਉਹਨਾਂ ਨੇ ਜਿਹੜਾ ਉਹਨਾਂ ਦੀਆਂ ਜੜ੍ਹਾਂ ਦੇ ਵਿੱਚ, ਉਹਨਾਂ ਦੀਆਂ ਕਹਿ ਲਓ ਵੀ ਖੂਨ ਦੇ ਵਿੱਚ ਜਿਹੜਾ ਉਹ ਲੈ ਕੇ ਆਉਂਦਾ, ਜਿਹੜਾ ਅੱਜ ਵੀ ਕਿਤੇ ਕਿਤੇ ਨਸਲਵਾਦ ਦੇ ਜਿਹੜੇ ਬਿਲਕੁਲ। ਆਪਾਂ ਦੇਖਦੇ ਆ ਨਾ ਵੀ ਹਾਂਜੀ, ਉਹਦੇ ਵਿੱਚੋਂ ਜਿਹੜਾ ਉਹ ਝਲਕਦਾ ਵੀ ਇਹ ਇਹਨਾਂ ਦੀ ਇੱਕ ਆ ਵੀ ਦੇਣ ਹੈਗੀ ਆ। ਇਹ ਦੇਣ ਕਾਹਦੀ ਆ ਵੀ ਇਹ ਵੀ ਵਰਗ ਇਹਨਾਂ ਨੇ ਵੰਡ। ਵਰਗ ਵੰਡ ਇਸ ਹਿਸਾਬ ਦੇ ਨਾਲ, ਇਹ ਨਹੀਂ ਆ ਵੀ ਚਲੋ ਇਹਨਾਂ ਤੋਂ ਪਹਿਲੋਂ ਨਹੀਂ ਸੀਗਾ, ਪਰ ਇਹਨਾਂ ਨੇ ਗੂੜਾ ਇਹ ਕੀਤਾ। ਗੂੜਾ ਜਿਹੜਾ ਇਸ ਨੂੰ ਇਸ ਦੇ ਵਿੱਚ ਕੀਤਾ, ਕਿਉਂਕਿ ਜਿੱਥੇ ਜਿੱਥੇ ਗਏ ਉੱਥੇ ਉੱਥੇ ਨਾਲ ਹੀ ਲੈ ਕੇ ਗਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਲੈ ਪਰ ਕੇ ਦੂਜੀ ਗਏ। ਗੱਲ ਇਹ ਕਿ ਅਣਮਨੁੱਖੀ ਤਸ਼ੱਦਦ ਬੜਾ ਕੀਤਾ ਲੋਕਾਂ ਹੂੰ, ਤੇ, ਹੂੰ, ਬੱਚੇ ਵੀ ਨਹੀਂ ਬਖਸ਼ੇ। ਜਿੱਥੇ ਇਹਨਾਂ ਦਾ ਰਾਜ ਸੀ, ਜਿੱਥੇ ਵੀ ਕੋਈ ਆਜ਼ਾਦੀ ਮੰਗਦਾ ਸੀ, ਬੱਚਿਆਂ ਬੀਬੀਆਂ ਤੱਕ ਤੇ ਜ਼ੁਲਮ ਹੋਇਆ। ਭਾਰਤ ਦੇ ਵਿੱਚ ਤੁਹਾਨੂੰ ਅਨੇਕਾਂ ਕਹਾਣੀਆਂ ਮਿਲ ਜਾਣਗੀਆਂ ਜਿੱਥੇ ਛੋਟੇ ਬੱਚਿਆਂ ਨੂੰ, ਜਿਨ੍ਹਾਂ ਨੂੰ ਪਤਾ ਹੀ ਨਹੀਂ ਗਾ ਕਿ ਸਾਡਾ ਨਾਂ ਕੀ ਹੈ ਜਾਂ ਅਸੀਂ ਜੰਮੇ ਕਿੱਥੇ ਆ, ਉਹਨਾਂ ਦੇ ਉੱਤੇ ਟੌਰਚਰ ਕੀਤਾ ਗਿਆ। ਉਹਨਾਂ ਨੂੰ ਕਈਆਂ ਨੂੰ ਖਪਾ ਦਿੱਤਾ ਗਿਆ, ਮਾਰ ਦਿੱਤਾ ਗਿਆ। ਬੀਬੀਆਂ ਤੇ ਬੜਾ ਟੌਰਚਰ ਹੋਇਆ। ਔਰ ਜਿਹੜੇ ਜੰਗੇ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਉਹਨਾਂ ਨਾਲ ਤਾਂ ਅਣਮਨੁੱਖੀ ਵਤੀਰਾ ਇਹਨਾਂ ਨੇ ਫਿਰ ਕਰਨਾ ਹੀ ਕਰਨਾ ਸੀਗਾ। ਉਹਨਾਂ ਨਾਲ ਤਾਂ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਸਾਡਾ ਰਾਜ ਨਾ ਜਿਹੜਾ ਚਲਾ ਜਾਵੇ, ਉਹਨਾਂ ਤੇ ਵੀ ਬੜਾ ਜਿਹੜਾ ਅਣਮਨੁੱਖੀ ਤਸ਼ੱਦਦ ਕੀਤਾ। ਜਿਹੜੀ ਸਾਖਰਤਾ ਦਰ ਸੀ ਨਾ ਖਾਲਸਾ ਰਾਜ ਦੀ, ਉਹ ਬੜੀ ਹਾਈ ਸੀ। ਤੇ ਇਸੇ ਕਰਕੇ ਸਾਖਰਤਾ ਦੇ ਵਿੱਚ ਮੰਨਿਆ ਗਿਆ ਸੀਗਾ ਕਿ ਉੱਥੇ ਅਨਪੜ੍ਹ ਬੰਦੇ ਬਹੁਤ ਘੱਟ ਹੈ, ਕਿਉਂਕਿ ਸਕੂਲੀ ਵਿੱਦਿਆ ਸਿਸਟਮ ਬੜਾ ਆਲਾ ਦਰਜੇ ਦਾ ਸੀ। ਤੇ ਉਹਨੂੰ ਢਾਹ ਲਾਉਣ ਵਾਸਤੇ ਫਿਰ ਇੱਕ ਸਾਜ਼ਿਸ਼ ਚੱਲੀ ਕਿ ਕਾਇਦੇ ਜਮ੍ਹਾਂ ਕਰਾ ਦਿਓ ਤੇ ਉਹਦੇ ਤੁਹਾਨੂੰ ਪੈਸੇ ਮਿਲਣਗੇ। ਤੇ ਆਪਣੇ ਭੋਲੇ ਭਾਲੇ ਲੋਕਾਂ ਨੇ ਫਿਰ ਕਈਆਂ ਨੇ ਕਰਾਏ ਵੀ, ਕਈਆਂ ਨੇ ਨਹੀਂ ਕਰਾਏ। ਜਿਨ੍ਹਾਂ ਨੂੰ ਪਤਾ ਸੀਗਾ, ਜਿਹੜੇ ਦੂਰ ਅੰਦੇਸ਼ੀ ਸੀਗੇ ਕਿ ਯਾਰ ਜੇ ਆਪਾਂ ਕਾਇਦੇ ਹੀ ਜਮ੍ਹਾਂ ਕਰਾਤਾ ਤੇ ਕੀ ਹੋਣਾ, ਤਾਂ ਉਹ ਇੱਕ ਚਾਲ ਸੀਗੀ ਅੰਗਰੇਜ਼ ਦੀ, ਫਿਰੰਗੀ ਦੀ, ਕਿ ਕਿਸ ਤਰੀਕੇ ਨਾਲ ਇਹਨਾਂ ਲੋਕਾਂ ਨੂੰ ਮੈਂ ਵਿੱਦਿਆ ਤੋਂ ਵਿਰਵਾ ਕਰਾਂ, ਸਿੱਖਿਆ ਤੋਂ ਵਿਰਵਾ ਕਰਾਂ, ਫਿਰ ਆਪਦੇ ਮੁਤਾਬਕ ਇਹਨਾਂ ਦੇ ਨਾਲ ਮੈਂ ਸਲੂਕ ਕਰਾਂ, ਵਰਤਾਓ ਕਰਾਂ, ਇਹਨਾਂ ਨੂੰ ਜਿਵੇਂ ਜੀ ਕਰਦਾ ਮੈਂ ਵਰਤਾਂ। ਪਰ ਬਹੁਤ ਵੱਡਾ ਇੱਕ ਮੌਕਾ ਆਇਆ ਕਿ ਇੰਗਲੈਂਡ ਕੋਲੇ ਬਹੁਤ ਮਰਤਬਾ, ਬਹੁਤ ਵਾਰੀ ਆਇਆ ਕਿ ਇਹਨਾਂ ਨੇ 47 ਦੀ ਵੰਡ ਵਿੱਚ ਅੰਗਰੇਜ਼ ਅਧਿਕਾਰੀ ਇਹ ਵੀ ਜ਼ਿਕਰ ਆਉਂਦਾ ਰਾਜ ਜੀ ਕਿ ਅੰਗਰੇਜ਼ ਅਧਿਕਾਰੀ ਕਹਿੰਦੇ ਸੀਗੇ ਕਿ ਤੁਸੀਂ ਇਹ ਖਿੱਤੇ ਨੂੰ ਵੰਡਣ ਲੱਗੇ, ਇੱਥੇ ਵਸੋਂ ਬੜੀ ਸੰਘਣੀ ਹੈ ਤੇ ਇਹਨਾਂ ਦਾ ਨੁਕਸਾਨ ਬਹੁਤ ਹੋਊਗਾ। ਪਰ ਕਿਉਂਕਿ ਇੱਧਰਲੀਆਂ ਦੀਆਂ ਵੀ ਕੁਛ ਤਾਂ ਲਾਲਚ ਸੀਗੇ ਨਹਿਰੂ ਦੇ, ਜਿਨ੍ਹਾਂ ਦੇ ਆਪਦੇ ਮਫਾਦ ਸੀ, ਨਹਿਰੂ ਦੇ ਆਪਦੇ ਸੀ, ਤੇ ਇਹਨਾਂ ਨੇ ਉਹ ਗੱਲ ਜਿਹੜੀ ਹੈ ਉਸ ਤੇ ਆਉਣ ਨਹੀਂ ਦਿੱਤਾ ਤੇ ਲਕੀਰ ਖਿਚਾ ਕੇ ਹਟੇ। ਤੇ ਉਧਰੋਂ ਉਹਨਾਂ ਨੇ ਤਾਂ ਖਿੱਚਣੀ ਸੀ। ਰੈਡਕਲਿਫ ਸੀਗਾ ਉਹ ਹਾਂਜੀ, ਬੰਦਾ ਜਿਸ ਨੂੰ ਇਹਨਾਂ ਨੇ ਲਾਈਨ ਖਿੱਚਣ ਦੇ ਲਈ ਮਜਬੂਰ। ਨਿਯੁਕਤ ਕੀਤਾ, ਜੀ ਜੀ, ਜਿਹੜਾ ਕਦੀ ਉੱਥੇ ਕਦੀ ਰਿਹਾ ਨਹੀਂ, ਜਿਹਨੂੰ ਪੰਜਾਬ ਦਾ ਪਤਾ ਨਹੀਂ ਕਿਹੜੀ ਜੀ। ਚੀਜ਼ ਕਿੱਥੇ ਆ, ਕਿਵੇਂ ਆ। ਬਿਲਕੁਲ। ਉਹਨੇ ਲੀਕ ਕਹਿ ਲਓ ਵੀ ਅੰਨ੍ਹੇਵਾਹ ਜਿਹੜੀ ਉਹ ਖਿੱਚ ਦਿੱਤੀ ਤੇ ਆਪਾਂ ਨੂੰ ਪਤਾ ਹੀ ਉੱਥੇ ਕੀ ਹੋਇਆ। ਇਹ ਜਿਹੜਾ ਸਾਮਰਾਜ ਆ, ਇਕੱਲਾ ਇਹੀ ਨਹੀਂ ਵੀ ਇਹਨਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜਾ ਗੁਲਾਮ ਬਣਾਇਆ, ਜੀ। ਵਰਨੀਕਰਨ, ਵਰਨ ਵੰਡ ਜਿਹੜੀ ਉਹ ਹਾਂਜੀ। ਕੀਤੀ, ਹੋਰ ਲੋਕਾਂ ਨੂੰ ਜਿੱਦਾਂ ਸਿੱਖਾਂ ਨੂੰ ਜੰਗਾਂ ਦੇ ਵਿੱਚ ਜਿਹੜਾ ਉਹ ਵਰਤਿਆ। ਹਾਂ, ਤੇ ਉੱਦਾਂ ਕਹਿਣ ਨੂੰ ਕਹਿ ਲਓ ਵੀ ਅਹੁਦਾ ਦੇ ਦਿੱਤਾ ਹੋਊਗਾ, ਇਹ ਹੋਊਗਾ ਵੀ ਹਾਂ ਜੀ ਉਹਨਾਂ ਨੇ ਉੱਥੇ ਮਿਊਜ਼ੀਅਮ ਬਣਾਤਾ ਜਾਂ ਉੱਥੇ ਪੁਤਲਾ ਜਿਹੜਾ ਉਹ ਬਣਾਤਾ। ਉਹਦੇ ਨਾਲ ਜਿਹੜੇ ਗਏ ਉਹ ਮੁੜਦੇ ਤਾਂ ਜਿਹੜੇ ਉਹ ਨਹੀਂ, ਉਹ ਚਲੋ ਕੋਈ ਵੀ ਨਹੀਂ ਮੁੜਦਾ, ਪਰ ਇਹ ਵੀ ਕੀ ਜਿਹੜਾ ਉਹਨਾਂ ਨੇ ਮੁੱਲ ਜਿਹੜੀਆਂ ਸਾਰੀਆਂ ਚੀਜ਼ਾਂ ਦਾ ਪਾਇਆ। ਮਿਸਰ ਇੱਕ ਜਿਹੜੀ ਅਜਿਹੀ ਸੱਭਿਅਤਾ ਜਿਹੜੀ 4-5 ਹਜ਼ਾਰ ਸਾਲ ਪਹਿਲਾਂ ਦੀ ਜਿਹੜੀ ਸੱਭਿਅਤਾ, ਜਿਹੜਾ ਪਿਰਾਮਿਡ ਆਉਂਦੇ ਆ, ਉਸ ਦੌਰਾਨ ਦੀਆਂ ਬਹੁਤ ਸਾਰੀਆਂ ਚੀਜ਼ਾਂ ਉੱਥੋਂ ਦੇ ਮਿਊਜ਼ੀਅਮ ਦੇ ਵਿੱਚ ਸੀਗੀਆਂ, ਲੱਭਦੀਆਂ ਸੀ, ਬਾਰ-ਬਾਰ ਉੱਥੇ ਲੱਭ ਰਹੀਆਂ ਸੀਗੀਆਂ। ਇਹ ਗਏ, ਠੀਕ ਹੈ, ਉੱਥੋਂ ਦਾ ਸਾਰਾ ਹੀ ਸਮਾਨ ਚੋਰੀ ਕਰਕੇ ਇਹਨਾਂ ਨੇ ਹੁਣ ਬ੍ਰਿਟੇਨ ਦੇ ਆਪਣੇ ਮਿਊਜ਼ੀਅਮ ਦੇ ਵਿੱਚ, ਸਾਰਾ ਤਾਂ ਨਹੀਂ, ਬਹੁਤ ਜ਼ਿਆਦਾ ਸਮਾਨ ਜਿਹੜਾ ਉੱਥੋਂ ਚੱਕ ਕੇ ਲੈ ਆਂਦਾ, ਵਾਪਸ ਕਰਨ ਦਾ ਨਾਂ ਨਹੀਂ ਲੈਂਦੇ। ਤੇ ਉਹਦੇ ਵਿੱਚੋਂ ਮਾੜੀ ਗੱਲ ਇਹ ਆ ਵੀ ਉਹਨਾਂ ਨੇ ਡਿਸਪਲੇ ਤੇ ਵੀ ਨਹੀਂ ਲਾਇਆ, ਲਗਾ ਕੇ ਰੱਖਿਆ ਹੋਇਆ ਆ ਪਿੱਛੇ, ਵੀ ਲੋਕਾਂ ਨੂੰ ਵੀ ਜਿਹੜਾ ਉਹ ਪਤਾ ਵੀ ਨਾ ਲੱਗੇ। ਬਸ ਇਹ ਆ ਵੀ ਅਸੀਂ ਲਿਆ ਕੇ ਰੱਖਣਾ, ਜੋ ਬ੍ਰਿਟਿਸ਼ ਸਾਮਰਾਜ ਕਰਦਾ ਰਿਹਾ ਉਹਨਾਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ, ਉਹੀ ਚੀਜ਼ ਇਹਨਾਂ ਨੇ ਇਹ ਲੋਕਾਂ ਦੇ ਜਿਹੜੇ ਕਲਚਰਲ ਕਹਿ ਲਓ ਵੀ ਉਹ ਚੀਜ਼ਾਂ ਸੀਗੀਆਂ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਪਤਾ। ਆਪਣੇ ਤਾਂ ਚਰਚ ਇਹਨਾਂ ਨੇ ਕਿੰਨੇ 1100 ਸਾਲ ਵਾਲੇ ਵੀ ਬਚਾ ਕੇ ਰੱਖੇ ਆ, ਦੂਜਿਆਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਚੱਕ ਕੇ ਤੋੜ ਕੇ ਲੈ ਆਂਦੀਆਂ, ਇੱਥੇ ਲਗਾ ਕੇ ਰੱਖ ਲੀਆਂ ਵੀ ਦੇਖ ਵੀ ਜਿਹੜਾ ਬੰਦਾ ਪ੍ਰਵੀਨ ਉਹ ਆਪਣੇ ਜਿੱਦਾਂ ਕਹਿੰਦੇ ਨਾ ਜੱਦੀ ਪਿੰਡ ਜਾਂ ਜੱਦੀ ਘਰ, ਉਹ ਸਾਰੀਆਂ ਚੀਜ਼ਾਂ ਦੇ ਨਾਲ ਨਹੀਂ ਜੁੜੂਗਾ, ਉਹਨੂੰ ਨਹੀਂ ਪਤਾ ਲੱਗਦਾ ਵੀ ਕੀ ਆ ਕਿਵੇਂ ਆ। ਜਦੋਂ ਉਹਨਾਂ ਨੂੰ ਦੂਰ ਹੀ ਇੰਨਾ ਉਹਦੇ ਤੋਂ ਕਰ ਦਿੱਤਾ ਜਾਊ, ਉਹਦੇ ਅੰਦਰ ਉਹ ਚੀਜ਼ ਬਣਦੀ ਨਹੀਂ।
ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰੀ ਅਸਲੀਅਤ ਕੀ ਆ, ਮੇਰੀ ਜੜ ਕੀ ਹੈ। ਜੜ੍ਹਾਂ ਵੱਢਣ ਵਾਲੇ ਕੰਮ ਵੀ ਇਹਨਾਂ ਨੇ ਜਿਉਂ ਸ਼ੁਰੂ ਹੋਏ ਆ ਉਦੋਂ ਤੋਂ ਕਰਦੇ ਆ। ਜਿੱਥੋਂ ਜਿਹੜੀ ਚੀਜ਼ ਚੰਗੀ ਲੱਗੀ, ਚਲੋ ਦਬਦਬਾ ਸੀਗਾ ਇਹਨਾਂ ਦਾ, ਸਿੱਕਾ ਚੱਲਦਾ ਸੀਗਾ, ਜ਼ੋਰ ਸੀਗਾ, ਕਰਦੇ ਸੀਗੇ, ਪਰ ਕੋਈ ਇਹਨਾਂ ਨੂੰ ਇਹ ਨਹੀਂ, ਮਲਾਲ ਨਹੀਂ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਹੋ ਰਿਹਾ, ਜਾਂ ਇਹਨਾਂ ਦੇ ਮਨ 'ਚ ਕਦੀ ਆਇਆ ਹੋਵੇ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਸ ਹੁਣ ਕਰ ਦੇਣੀਆਂ ਚਾਹੀਦੀਆਂ, ਵੀ ਜ਼ਮਾਨਾ ਬਦਲ ਗਿਆ। ਵੀ ਇਹਨਾਂ ਨੇ ਜ਼ਮਾਨੇ ਦੇ ਚੇਂਜ ਨੂੰ ਐਕਸੈਪਟ ਨਹੀਂ ਕੀਤਾ, ਇਹਨਾਂ ਨੇ ਉਹੀ ਆਪਣਾ ਜਿਹੜਾ ਜਿਵੇਂ ਇਹ ਚੱਲਦੇ ਸੀ ਉਵੇਂ ਹੀ ਰੱਖਿਆ। ਔਰ ਜਿਹੜੀ ਵੰਡ ਦਾ ਨਸੂਰ ਉਹ ਸਾਡੇ ਲਈ ਥੋੜਾ ਜਿਹਾ ਇਹ ਵੀ ਜ਼ਿਆਦਾ ਡੂੰਘਾ ਹੈ। ਬੰਦੇ ਤਾਂ ਮਰੇ ਹੀ, ਮਿਲੀਅਨ ਤੋਂ ਵੱਧ ਬੰਦਾ ਤਾਂ ਮਰੇ ਹੀ। ਰਾਜ ਜੀ, ਸਾਡੇ ਪਾਣੀਆਂ ਦੇ ਅੱਜ ਅਸੀਂ ਚਰਚਾ ਕਰਦੇ ਆ ਨਾ, ਕਿੱਡਾ ਜ਼ਰਖੇਜ਼ ਧਰਤੀ ਦਾ ਟੁਕੜਾ ਸੀ ਜਿਹਦੇ 2 ਟੋਟੇ ਕਰਤੇ। 22 ਜ਼ਿਲ੍ਹੇ ਪਾਕਿਸਤਾਨ ਕੋਲੇ ਚਲੇ ਗਏ, 10-12 ਸਾਡੇ ਕੋਲੇ ਆ ਗਏ, 34 ਸੀਗੇ ਸ਼ਾਇਦ ਟੋਟਲ ਉਦੋਂ। ਤੇ ਜੇ ਤੁਸੀਂ ਦੇਖੋ ਵੀ ਜੇ ਉਹ ਚੀਜ਼ਾਂ ਨੂੰ ਢਾਹ ਨਾ ਲੱਗਦੀ ਤੇ ਅੱਜ ਸਾਡਾ ਦੁਨੀਆ ਤੇ ਕੀ ਸਟੈਂਡ ਹੋਣਾ ਸੀ, ਅੱਜ ਅਸੀਂ ਕਿੱਥੇ ਹੋਣਾ ਸੀ। ਇਹਨਾਂ ਦੀ ਉਹ ਮਨਾਂ ਦੇ ਵਿੱਚ ਇੱਕ ਕਹਿੰਦੇ ਹੁੰਦੇ ਨਾ ਮਾੜੀ ਮਨਸ਼ਾ ਸੀਗੀ, ਤੇ ਉਸ ਧਾਰਨਾ ਕਰਕੇ ਅੱਜ ਅਸੀਂ ਦੇਖ ਲਓ ਪੰਜਾਬ ਇੱਕ ਛੋਟਾ ਜਿਹਾ ਵਿਚਾਰੀ ਸੂਬੀ ਜੀ ਬਣ ਕੇ ਰਹਿ ਗਏ ਆ ਹੁਣ ਤਾਂ। ਸਹੀ ਗੱਲ। ਤੇ ਪਾਣੀਆਂ ਦੇ ਰੇੜਕੇ ਤਾਂ ਹਜੇ ਵੀ ਨਹੀਂ ਮੁੱਕੇ, ਸਾਨੂੰ ਤਾਂ ਹਜੇ ਰਾਜਧਾਨੀ ਨਹੀਂ ਮਿਲੀ ਚੱਜ ਨਾਲ ਆਜ਼ਾਦੀ ਤੋਂ ਬਾਅਦ। ਜੇ ਵੇਖਿਆ ਜਾਵੇ ਤਾਂ ਪੰਜਾਬ ਦੇ ਐਂਗਲ ਤੋਂ ਦੇਖਿਆ ਜਾਵੇ ਤਾਂ ਉਹਦੇ ਵਿੱਚ ਜਿੰਨਾ ਕੁਛ ਵੀ ਆ, ਹੁਣ ਤੁਸੀਂ ਇੱਥੋਂ ਤੱਕ ਕਿ ਪੁਲਿਸ ਸਿਸਟਮ ਦੇਖ ਲਓ, ਲੋਕਾਂ ਨੂੰ ਚੱਕ ਕੇ ਘਰੋਂ ਲੈ ਜਾਂਦੀ ਹੈ ਵੀ ਆਜ਼ਾਦ ਮੁਲਕ ਹੈ, ਤੁਸੀਂ ਆਜ਼ਾਦੀ ਦੀ ਥੋੜੀ ਜਿਹੀ ਲੋਕਾਂ ਨੂੰ ਮਹਿਸੂਸ ਤਾਂ ਕਰਾਓ ਕਿ ਆਜ਼ਾਦੀ ਹੈ। ਚੱਕ ਕੇ ਜੀ ਤੇ ਜੀ ਕਰਦਾ ਜੀ ਆਪਾਂ ਠੋਕ ਦਿੰਦੇ ਆ। ਇਹੀ ਫਰੰਗੀ ਰਾਜ ਵੇਲੇ ਸੀ, ਕਿਸੇ ਦੇ ਕੋਲੋਂ ਕ੍ਰਾਂਤੀਕਾਰੀ ਪਰਚਾ ਮਿਲ ਗਿਆ, ਮੈਗਜ਼ੀਨ ਮਿਲ ਗਈ, ਉਹਨੂੰ ਚੱਕ ਕੇ ਅੰਦਰ ਠੋਕ ਦੇਣਾ। ਅੱਜ ਵੀ ਉਹੀ ਗੱਲ ਹੈ ਜੀ। ਉਦੋਂ ਬੀਬੀਆਂ ਦੀ ਸੁਣਵਾਈ ਹੈ ਨਹੀਂ ਸੀ, ਅੱਜ ਕਿੰਨੀ ਕੁ ਅੱਜ ਆਪਾਂ ਵੇਖਦੇ ਹੀ ਆ। ਹੁਣ ਤੁਸੀਂ ਦੇਖ ਲਓ ਵੀ ਕੀ ਕੁਛ ਜਿਹੜਾ ਇਸ ਚੀਜ਼ ਦੇ ਵਿੱਚ ਚੱਲ ਰਿਹਾ। ਮੋਦੀ ਸਾਹਿਬ ਨੇ ਤਾਂ ਜਿਹੜਾ ਅਫਸੋਸ ਪ੍ਰਗਟਾਇਆ, ਸਿਮਰਨਜੀਤ ਸਿੰਘ ਮਾਨ ਹੋਣੀ ਵੀ ਪਿੱਛੇ ਨਹੀਂ ਰਹੇ। ਅੱਛਾ, ਉਹਨਾਂ ਨੇ ਵੀ ਅਫਸੋਸ ਜਿਹੜਾ ਇਹਨਾਂ ਦੇ ਮੌਤ ਦੇ ਉੱਤੇ ਜਿਹੜਾ ਪ੍ਰਗਟਾਇਆ, ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਇਹਦਾ ਕਾਸ਼ ਕਿਤੇ ਦੇ ਪਿਤਾ ਨੇ 47 ਦੀ ਵੰਡ ਤੋਂ ਬਾਅਦ ਦੇ ਵਿੱਚ ਜਿਹੜੇ ਸਿੱਖ ਮੈਂਬਰ ਆ ਉਹਨਾਂ ਨੂੰ ਬ੍ਰਿਟੇਨ ਰਾਜ ਦਾ ਇੱਕ ਹਿੱਸੇਦਾਰ ਜਿਹੜਾ ਉਹ ਬਣਾ ਲਿਆ ਹੁੰਦਾ। ਤੇ ਇਹ ਆਪਣੇ ਵੱਲੋਂ ਜਿਹੜੇ ਉਹਨਾਂ ਦੇ ਟਵਿੱਟਰ ਦੇ ਉੱਤੇ ਇਹ ਟਵੀਟ ਆ ਵੀ ਕਹਿੰਦਾ ਵੀ ਮੈਂ ਇਹੀ ਇੱਛਾ ਕਰਦਾ ਵੀ ਕਾਮਨਵੈਲਥ ਤੇ ਬ੍ਰਿਟਿਸ਼ ਇੰਪਾਇਰ ਦੇ ਨਾਲ ਸਿੱਖਾਂ ਦੇ ਜਿਹੜੇ ਰਿਲੇਸ਼ਨ ਆ ਉਹ ਹਮੇਸ਼ਾ ਚੰਗੇ ਨੇ। ਸੋ ਇਹ ਜਿਹੜੇ ਉੱਥੇ ਉਹਨਾਂ ਨੇ ਝੰਡਾ ਆਪਦੇ ਹਾਫ ਪੋਲ ਦੇ ਉੱਤੇ, ਹਾਫ ਸਟਾਫ ਦੇ ਉੱਤੇ ਇੰਡੀਆ ਵਾਲਿਆਂ ਨੇ ਕਰਨਾ ਆ, ਤੇ ਸਿਮਰਨਜੀਤ ਸਿੰਘ ਮਾਨ ਹੋਣਾ ਦਾ ਇਹ ਵੀ ਬਿਆਨ ਜਿਹੜਾ ਉਹ ਧਿਆਨ ਦਾ ਖਿੱਚ ਦਾ ਕੇਂਦਰ ਜਿਹੜਾ ਉਹ ਧਿਆਨ ਮੰਗਦਾ ਹੈ ਵੀ ਇਹ ਵੀ ਆਖੋ ਕੀ ਕਹਿ ਰਹੇ ਨੇ। ਸੋ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਹੁਣ ਪ੍ਰਵੀਨ ਜਿਹੜਾ ਉਹ ਸਮਾਪਤ ਹੈ, ਤੇ ਹੁਣ ਆਪਾਂ ਗੱਲਬਾਤਾਂ ਨੂੰ ਇੱਥੇ ਜਿਹੜਾ ਸਮੇਟਾਂਗੇ। ਇਸ ਤੋਂ ਅਗਲਾ ਪ੍ਰੋਗਰਾਮ ਘਰ ਸੰਸਾਰ ਜਿਹੜਾ ਉਹ ਲੈ ਕੇ ਹਾਜ਼ਰ ਹੋਣਗੇ ਬਲਵਿੰਦਰ ਕੌਰ ਜੀ, ਤੇ ਆਪਾਂ ਗੱਲਬਾਤ ਨੂੰ ਇੱਥੇ ਸਮੇਟਦੇ ਹੋਏ ਅਗਲੀ ਵਾਰ ਕਿਸੇ ਹੋਰ ਮੁੱਦੇ ਦੇ ਨਾਲ, ਹੋਰ ਗੱਲਬਾਤ ਦੇ ਨਾਲ ਜਿਹੜਾ ਉਹ ਜੁੜਾਂਗੇ। ਤੇ ਉਦੋਂ ਤੱਕ ਲਈ ਲੈਂਦੇ ਜੀ ਫਿਰ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।